ਇਹਨਾਂ ਦੀ ਜਿਹੜੇ ਹੁਕੂਮਤ ਸੀ ਨਾ ਇਹ ਦਰਿਆ ਜਿਹਲਮ ਔਰ ਦਰਿਆ ਚਨਾਬ ਦਾ ਜਿਹੜਾ ਦਰਮਿਆਨੀ ਏਰੀਆ ਨਾ ਜੀ ਅੱਛਾ ਉਸ ਏਰੀਆ 'ਚ ਇਹਨਾਂ ਦੀ ਹੁਕੂਮਤ ਸੀ। ਠੀਕ ਹੈ। ਤੇ ਪੰਜਾਬ ਦੇ ਬੜੇ ਸ਼ੇਰ ਦਿਲ ਜਵਾਨ ਹੋਏ ਨੇ ਜੀ। ਅੱਛਾ ਤੇ ਰਾਜਾ ਪੋਰਸ। ਹਾਂ ਰਾਜਾ ਪੋਰਸ ਜੀ। ਤੇ ਬੜੀ ਬਾਹਿੰਮਤ ਸ਼ਖਸੀਅਤ ਸੀ ਜੀ। ਤੇ ਬੜੀ ਜ਼ਬਰ ਜੰਗ ਸ਼ਖਸੀਅਤ ਸੀ ਰਾਜਾ ਪੋਰਸ। ਵਾਹ। ਹਾਂਜੀ ਬੁੱਧ ਮਤ ਜਾਂ ਹਿੰਦੂ ਧਰਮ ਨਾਲ ਤਾਲੁਕ ਸੀ। ਓਕੇ ਠੀਕ ਹੈ। ਠੀਕ ਹੈ ਜੀ। ਜਿਹੜੇ ਤੁਸੀਂ ਸਿਕੰਦਰ ਆਜ਼ਮ ਦੀ ਗੱਲ ਕਰਦੇ ਹੋ ਜੀ ਅਲੈਗਜ਼ੈਂਡਰ ਦੀ ਗ੍ਰੇਟ ਹਾਂਜੀ ਉਹ ਯੂਨਾਨ ਦੇ ਨਾਲ ਇੱਕ ਛੋਟਾ ਜਿਹਾ ਮੁਲਕ ਸੀ ਮਕਦੂਨੀਆ ਜੀ। ਅੱਛਾ ਇਹ ਜਿਹੜਾ ਨਾ ਜੀ ਅਲੈਗਜ਼ੈਂਡਰ ਦੀ ਗ੍ਰੇਟ ਇਹ ਬਚਪਨ 'ਚ ਇਹਨਾਂ ਦੇ ਮਾਂ-ਬਾਪ ਜਿਹੜੇ ਨਾ ਉਹ ਮਰ ਗਏ ਸੀ। ਤੇ ਅਲੈਗਜ਼ੈਂਡਰ ਦੀ ਗ੍ਰੇਟ ਨੇ ਉੱਥੋਂ ਫਿਰ ਆਪਣੀ ਫਤੂਹਾਤ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਆਹਿਸਤਾ ਫਿਰ ਉਹਨੇ ਤੁਰਕੀ ਦਾ ਏਰੀਆ ਫਿਰ ਜਿਹੜੀਆਂ ਰਿਆਸਤਾਂ ਨੇ ਆਜ਼ਰਬਾਈਜਾਨ ਸਮਰਕੰਦ ਬੁਖਾਰਾ ਕਿਰਗਿਜ਼ਸਤਾਨ ਉਜ਼ਬੇਕਿਸਤਾਨ ਆਰਮੀਨੀਆ ਲੈਟਵੀਆ ਜਾਰਜੀਆ ਐਸਟੋਨੀਆ ਯੂਕਰਾਈਨ ਇਹ ਸਾਰਾ ਇਲਾਕਾ ਜਿਹੜਾ ਫਤਹ ਕੀਤਾ ਵੇ ਅਲੈਗਜ਼ੈਂਡਰ ਦੀ ਗ੍ਰੇਟ ਨੇ। ਹਾਂ ਉਸ ਤੋਂ ਬਾਅਦ ਫਿਰ ਤੁਰਕੀ ਈਰਾਨ ਤੇ ਅਫਰੀਕਾ ਦਾ ਮਰਾਕਸ਼ ਲੀਬੀਆ ਮਿਸਰ ਮੌਰੀਤਾਨੀਆ ਚਾਡ ਸੁਡਾਨ ਹਾਂਜੀ ਇਹ ਸਾਰਾ ਏਰੀਆ ਅਲੈਗਜ਼ੈਂਡਰ ਦੀ ਗ੍ਰੇਟ ਨੇ ਫਤਹ ਕੀਤਾ। ਜੀ ਜੀ ਠੀਕ ਹੈ ਜੀ। ਠੀਕ। ਹਾਂ ਉਸ ਤੋਂ ਬਾਅਦ ਫਿਰ ਅਰਬ ਏਰੀਆ 'ਚ ਆਇਆ ਵੇ ਫਿਰ ਇਹ ਮੌਜੂਦਾ ਜਿਹੜਾ ਵੀ ਇਸਰਾਈਲ ਉਰਦਨ ਇਰਾਕ ਤੇ ਯੂਰਪ ਦਾ ਏਰੀਆ ਨੇ ਫਤਹ ਕੀਤਾ ਵੇ। ਯੂਰਪ ਦੇ ਵਿੱਚ ਉਹਨੇ ਪੋਲੈਂਡ ਬਲਗਾਰੀਆ ਤੇ ਫਿਰ ਬੈਲਜੀਅਮ ਅੱਛਾ ਤੇ ਫਰਾਂਸ ਤੇ ਜਰਮਨੀ ਲਕਸਮਬਰਗ ਯੂਗੋਸਲਾਵੀਆ ਆਸਟਰੀਆ ਇਹ ਪੂਰੇ ਇਲਾਕੇ ਉਹਨਾਂ ਫਤਹ ਕੀਤੇ ਨੇ ਯੂਰਪ। ਨਮਕ ਦੀ ਦਰਿਆਫਤ ਜਿਹੜੀ ਹੈ ਨਾ ਜੀ ਕੋਸਤਾਨ ਨਮਕ ਦੀ ਦਰਿਆਫਤ ਜਿਹੜੀ ਹੈ ਅਲੈਗਜ਼ੈਂਡਰ ਦੀ ਗ੍ਰੇਟ ਨੇ ਕੀਤੀ ਔਰ ਇਸ ਤਰ੍ਹਾਂ ਇਤਫਾਕਨ ਹੋਈ। ਇਹ ਵੀ ਸੇਰਾ ਜੀ ਸਿਕੰਦਰ ਆਜ਼ਮ ਨੇ ਜਾਣਦਾ ਜੀ। ਤੇ ਜਿਹੜਾ ਸਾਡੇ ਅੱਜ ਕੱਲ ਖਿਉੜਾ ਦੇ ਹਾਂਜੀ ਸਾਡੇ ਕੋਲ ਜਿਹੜਾ ਨਮਕ ਦੀ ਕਾਣ ਜਿਹੜੀ ਹੈ ਨਾ ਜੀ ਉਹਦੇ ਉੱਤੋਂ ਦੀ ਜਦੋਂ ਗੁਜ਼ਰੇ ਨੇ ਜੀ ਗੁਜ਼ਰ ਕੇ ਫਿਰ ਉਹਨਾਂ ਦਾ ਪਹਿਲਾ ਪੜਾਅ ਹੋਇਆ ਨਾ ਜੀ ਸਿਕੰਦਰ ਦਾ ਜਿਹੜਾ ਪਹਿਲਾ ਪੜਾਅ ਹੋਇਆ ਵੇ ਉਹ ਹੈ ਵੇ ਜਲਾਲਪੁਰ ਸ਼ਰੀਫ। ਅੱਛਾ ਜੀ। ਤੇ ਦੂਸਰੇ ਲਫ਼ਜ਼ਾਂ 'ਚ ਕਹਿ ਲੋ ਕਿ ਰਾਜਾ ਪੋਰਸ ਦੇ ਇਲਾਕੇ ਵਿੱਚ ਆ ਗਿਆ। ਹਾਂਜੀ ਰਾਜਾ ਪੋਰਸ ਦੇ ਇਲਾਕੇ ਦੇ ਵਿੱਚ। ਠੀਕ ਠੀਕ ਤੇ ਬਿਲਕੁਲ ਠੀਕ ਠੀਕ। ਤੇ ਸਭ ਦੁਰਾਨੀਆਂ ਦੱਸੋ ਜੀ ਕਿਸ ਸੰਨ ਦੀ ਇਹ ਗੱਲ ਹੈ। ਇਹ ਰਾਜਾ ਪੋਰਸ ਦਾ ਜਿਹੜਾ ਵਾਕਿਆ ਹੈ ਜੀ ਇਹ 326 ਕਬਲ ਮਸੀਹ ਦਾ ਵਾਕਿਆ ਹੈ। ਕਬਲ ਅਜ਼ ਮਸੀਹ ਈਸਾ ਅਲੈਹਿਸਲਾਮ ਦੀ ਪੈਦਾਇਸ਼ ਤੋਂ ਵੀ 326 ਸਾਲ ਪਹਿਲਾਂ ਦੀ ਗੱਲ ਤੇ ਮਾਮਲਾ ਤੈਅ ਕਰ ਲਈਏ। ਅੱਛਾ ਫਿਰ ਰਾਜੇ ਪੋਰਸ ਨੇ ਇਹ ਗੱਲ ਕਹੀ ਹੈ ਉਹਨੇ ਆਖਿਆ ਮੈਂ ਪੰਜਾਬ ਦਾ ਸ਼ੇਰ ਜਵਾਨ ਆ ਮੇਰਾ ਖੂਨ ਦਾ ਆਖਰੀ ਕਤਰਾ ਇੱਥੇ ਬਹਿ ਜਾਵੇਗਾ ਲੇਕਿਨ ਮੈਂ ਮੁਜ਼ਾਕਰਾਤ ਦੀ ਮੇਜ਼ ਤੇ ਨਹੀਂ ਹੋਣਾ ਮੈਂ ਲੈ ਔਰ ਦੇ ਵਾਲਾ ਕੰਮ ਨਹੀਂ ਕਰਨਾ ਜਿਹੜੀ ਵੀ ਗੱਲ ਹੋਏਗੀ ਮੈਦਾਨ ਦੇ ਵਿੱਚ ਹੋਏਗੀ। ਤੇ ਜਿਹੜਾ ਉੱਚੀ ਜਗ੍ਹਾ ਤੇ ਹੁੰਦਾ ਵੇ ਥੱਲੇ ਵਾਲੇ ਬੰਦੇ ਨੂੰ ਜਲਦੀ ਫਤਹ ਕਰ ਲੈਂਦਾ ਜ਼ੇਰ ਕਰ ਲੈਂਦਾ ਤੇ ਇੱਕ ਤੇ ਇਹ ਸੀ ਇਹ ਰਾਜੇ ਪੋਰਸ ਦੇ ਕੋਲ ਵੱਡੀ ਤਾਕਤ ਹਾਥੀ ਸਨ ਤੇ ਦੂਸਰੀ ਵੱਡੀ ਤਾਕਤ ਜਿਹੜੀ ਸਭ ਤੋਂ ਜ਼ਬਰਦਸਤ ਕਿਸਮ ਦੀ ਰਾਜੇ ਪੋਰਸ ਕੋਈ ਹਕਮਤ ਅਮਲੀ ਸੀ ਨਾ ਉਹ ਤੀਰਅੰਦਾਜ਼ ਸਨ। ਸਪੈਸ਼ਲ ਤੀਰਅੰਦਾਜ਼ ਸਨ ਜਿਨ੍ਹਾਂ ਦਾ ਜਿਹੜਾ ਅੰਦਾਜ਼ ਪੂਰੀ ਦੁਨੀਆ 'ਚ ਕਿਸੇ ਕੋਲ ਨਹੀਂ ਸੀ ਹੈਗਾ। ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਮਿਜ਼ਾਰ ਹੈ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ। ਬਿਲਕੁਲ ਹਾਂਜੀ ਜੀ ਜੀ। ਉਹ ਤੇ ਜਦੋਂ ਜੰਗ ਹੋਈ ਹੈ ਨਾ ਜੀ ਉਦੋਂ ਫਿਰ ਜਿਹੜਾ ਨਾ ਜੀ ਉਹਨਾਂ ਨੇ ਜੋ ਤੀਰ ਬਰਸਾਏ ਨੇ ਤੇ ਜਿਹੜੇ ਰਾਜੇ ਪੋਰਸ ਦੇ ਹਾਥੀ ਉਹਨਾਂ ਦੀ ਸੁੰਨਾਂ ਦੇ ਉੱਤੇ ਤੀਰ ਵੱਜੇ। ਜਦੋਂ ਸੁੰਨ ਦੇ ਤੀਰ ਵੱਜੇ ਨਾ ਜੀ ਤੇ ਉਦੋਂ ਫਿਰ ਹਾਥੀ ਜਿਹੜਾ ਨਾ ਬੇਵਾਰਾ ਹੋ ਜਾਂਦਾ ਉਹ ਫਿਰ ਆਪਣੇ ਫੌਜੀ ਵੀ ਨਹੀਂ ਛੱਡਦਾ। ਨੌ ਜ਼ਖਮ ਹੋਏ ਲੱਗੇ ਨੇ ਰਾਜਾ ਪੋਰਸ ਨੂੰ ਉਹ 9 ਜ਼ਖਮ ਇੰਨੇ ਕੁ ਸਨ ਕਿ ਉਹਨਾਂ ਦੀ ਇੱਕੋ ਧਾਰ ਖੂਨ ਦੀ ਥੱਲੇ ਪੈਂਦੀ ਸੀ। ਅੱਛਾ ਉਹ ਜਦੋਂ ਵੇਖਿਆ ਨਾ ਕਿ ਸਿਕੰਦਰ ਆਜ਼ਮ ਨੇ ਕਿ ਮੇਰਾ ਜਿਹੜਾ ਹਮਪੱਲਾ ਮੇਰਾ ਮੁਕਾਬਲੇ ਵਾਲਾ ਮੇਰੇ ਸਾਹਮਣੇ ਉਹਨੇ ਫਿਰ ਉਹਨੂੰ ਆਪਣੇ ਕੋਲ ਬਿਠਾ ਲਿਆ ਬਿਠਾ ਕੇ ਉਹਦੀ ਸਾਰੀ ਤਮਾਰਦਾਰੀ ਕੀਤੀ ਜ਼ਖਮਾਂ ਨੂੰ ਆਪ ਖੁਦ ਸਾਫ਼ ਕੀਤਾ ਵੇ ਸਿਕੰਦਰ ਆਜ਼ਮ ਨੇ। ਅੱਛਾ ਇਹ ਮੁਕਾਬਲਾ ਬਰਾਬਰ ਰਿਹਾ ਵੇ। ਇਹ ਸਿਕੰਦਰ ਆਜ਼ਮ ਵੀ ਤਾਰੀਖਦਾਨ ਨੇ ਉਹ ਲਿਖਦੇ ਨੇ। ਅੱਛਾ ਯੂਨਾਨੀ ਮੁਰਖੀਨ ਲਿਖਦੇ ਨੇ ਉਹਦੇ ਮੁਲਕ ਦੇ ਲੋਕ ਜਿਹੜੇ ਨੇ ਨਾ ਸਿਕੰਦਰ ਆਜ਼ਮ ਦੇ ਜਿਹੜੇ ਮੁਰਖੀਨ ਨੇ ਯੂਨਾਨੀ ਮੁਰਖੀਨ ਪੂਰੀ ਦੁਨੀਆ ਤੇ ਮਸ਼ਹੂਰ ਨੇ ਤੇ ਉਹਨਾਂ ਮੁਰਖੀਨ ਨੇ ਲਿਖਿਆ ਵੇ ਕਿ ਇਹ ਮੁਕਾਬਲਾ ਜਿਹੜਾ ਵੇ ਇਹ ਬਰਾਬਰ ਰਿਹਾ ਵੇ। ਸਭ ਮੇਰੇ ਪੰਜਾਬੀ ਭਰਾਵਾਂ ਨੂੰ ਸਾਂਝਾ ਪੰਜਾਬ ਦੀ ਟੀਮ ਵੱਲੋਂ ਜੀ ਬੇਸ਼ੁਮਾਰ ਦੁਆਵਾਂ
ਤੇ ਜੀ ਚੋ ਸਾਹਿਬ ਬੈਕ ਟੂ ਬੈਕ ਅਸੀਂ ਦੂਸਰਾ ਇੰਟਰਵਿਊ ਕਰਨ ਜਾ ਰਹੇ ਹਾਂ ਜੀ ਤੇ ਸਾਡਾ ਦੂਸਰਾ ਇੰਟਰਵਿਊ ਹੈ ਰਾਜਾ ਪੋਰਸ ਤੇ ਸਿਕੰਦਰ ਆਜ਼ਮ ਕਿਉਂਕਿ ਰਾਜਾ ਪੋਰਸ ਜੀ ਪੰਜਾਬ ਦੇ ਸੂਰਮਾ ਦੇ ਵਿੱਚੋਂ ਉਹਨਾਂ ਦਾ ਨਾਮ ਹੈ ਤੇ ਸਭ ਤੋਂ ਪਹਿਲੇ ਜਿਨੇ ਬਹਾਦਰੀ ਦੇ ਝੰਡੇ ਗੱਡੇ ਬਾ ਮੁਕਾਬਲਾ ਸਿਕੰਦਰ ਆਜ਼ਮ ਉਹ ਰਾਜਾ ਪੋਰਸ ਸੀ। ਠੀਕ ਹੈ ਜੀ, ਬਿਲਕੁਲ ਠੀਕ, ਮੈਂ ਠੀਕ ਆ? ਬਿਲਕੁਲ ਠੀਕ ਹੈ। ਹਾਂਜੀ, ਤੇ ਅੱਜ ਅਸੀਂ ਰਾਜਾ ਪੋਰਸ ਦੇ ਹਵਾਲੇ ਨਾਲ ਇੰਟਰਵਿਊ ਕਰਾਂਗੇ, ਉਹਨਾਂ ਦੀ ਜਿਹੜੀ ਬਹਾਦਰੀ ਉਹਦੇ ਕਿੱਸੇ ਤੁਹਾਡੇ ਤੋਂ ਸੁਣਾਂਗੇ ਤੇ ਇਹਦੇ ਨਾਲ ਨਾਲ ਅਸੀਂ ਤੁਹਾਡੇ ਤੋਂ ਜਾਣਾਂਗੇ ਕਿ ਸਿਕੰਦਰ ਆਜ਼ਮ ਅਲੈਗਜ਼ੈਂਡਰ ਦਾ ਗ੍ਰੇਟ ਇਹ ਕੀ ਬਲਾ ਸੀ, ਇਹ ਕੌਣ ਸੀ। ਤੇ ਜਿੱਦ ਤੱਕ ਆਮ ਆਪਣਾ ਅਸੀਂ ਸੁਣਿਆ ਬੰਦਿਆਂ ਕੋਲੋਂ ਕਿ ਜੀ ਸਿਕੰਦਰ ਆਜ਼ਮ ਬਹੁਤ ਵੱਡਾ ਇੱਕ ਬਾਦਸ਼ਾਹ ਹੈ ਜਿਹਨੇ ਪੂਰੀ ਦੁਨੀਆ ਤੇ ਹਕੂਮਤ ਕੀਤੀ, ਤਕਰੀਬਨ ਪੂਰੀ ਦੁਨੀਆ ਦੀ ਹਕੂਮਤ ਕੀਤੀ। ਜਦ ਪੂਰੀ ਦੁਨੀਆ ਤੇ ਹਕੂਮਤ ਕਰਨ ਵਾਲਾ ਬੰਦਾ ਪੰਜਾਬ ਦੇ ਵਿੱਚ ਹਕੂਮਤ ਵਾਸਤੇ ਆਂਦਾ ਵੇ ਤੇ ਉਹਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵੇ ਤੇ ਅਗਰ ਉਹ ਘੁਟਨੇ ਟੇਕਦਾ ਤੇ ਉਹ ਕੌਣ ਸੀ, ਪਰ ਕਿਸ ਤਰ੍ਹਾਂ ਕਿਵੇਂ ਇਹਦੀ ਕੀ ਤਫਸੀਲ ਹੈ, ਇਹ ਸਾਰਾ ਕੁਝ ਜੀ ਅਸੀਂ ਚੌਧਰੀ ਗੁਲਸ਼ਾਦ ਹੈਦਰ ਦੀ ਜ਼ੁਬਾਨੀ ਸੁਣਾਂਗੇ। ਤੇ ਜੀ ਚੋ ਸਾਹਿਬ अस्सलाम वालेकुम जी। जी वालेकुम सलाम जी। जी चो साहब राजा पोरस ਦੇ ਬਾਰੇ ਤੁਸੀਂ ਸਾਨੂੰ ਸਭ ਤੋਂ ਪਹਿਲੇ ਦੱਸੋ ਤੇ ਰਾਜਾ ਪੋਰਸ ਕਿੱਥੋਂ ਦੇ ਰਹਿਣ ਵਾਲੇ ਸਨ। ਠੀਕ ਹੈ ਜੀ, ਇਹ ਕੀ ਇਹਨਾਂ ਦਾ ਬਾਇਓਡਾਟਾ, ਇਹਨਾਂ ਦੀ ਫੈਮਿਲੀ ਮੁਤਲਕ। ਰਾਜਾ ਪੋਰਸ ਜੀ ਨੇ ਜੀ ਇਹਨਾਂ ਦਾ ਨਾਮ ਅਸਲ ਯੂਨਾਨੀ ਮੌਰਖੀਨ ਜਿਹੜੇ ਨਾ ਉਹ ਤੇ ਇਹਨਾਂ ਦਾ ਨਾਮ ਨਾਲ ਲੈਂਦੇ ਨੇ ਨਾਮ ਪੋਰੋ। ਅੱਛਾ, ਪੋਰੋ ਦੇ ਨਾਮ ਤੋਂ ਮਸ਼ਹੂਰ ਹੈ ਯੂਨਾਨੀ ਤਾਰੀਖ ਦੇ ਵਿੱਚ। ਠੀਕ ਹੈ ਜੀ। ਤੇ ਸਾਡੇ ਪੰਜਾਬ ਚ ਰਾਜਾ ਪੋਰਸ ਵੀ ਕਹਿੰਦੇ ਨੇ, ਰਾਜਾ ਬੋਰਸ ਵੀ ਕਹਿੰਦੇ ਨੇ। ਠੀਕ ਹੈ। ਇਹਨਾਂ ਦੀ ਜਿਹੜੇ ਹਕੂਮਤ ਸੀ ਨਾ, ਇਹ ਦਰਿਆ ਜੇਹਲਮ ਔਰ ਦਰਿਆ ਚਨਾਬ ਦਾ ਜਿਹੜਾ ਦਰਮਿਆਨੀ ਏਰੀਆ ਨਾ ਜੀ। ਅੱਛਾ, ਉਸ ਏਰੀਆ ਚ ਇਹਨਾਂ ਦੀ ਹਕੂਮਤ ਸੀ। ਠੀਕ ਹੈ। ਤੇ ਪੰਜਾਬ ਦੇ ਬੜੇ ਸ਼ੇਰ ਦਿਲ ਜਵਾਨ ਹੋਏ ਨੇ ਜੀ। ਅੱਛਾ, ਰਾਜਾ ਪੋਰਸ। ਹਾਂ, ਰਾਜਾ ਪੋਰਸ ਜੀ। ਤੇ ਬੜੀ ਬਾਹਿੰਮਤ ਸ਼ਖਸੀਅਤ ਸੀ ਜੀ ਤੇ ਬੜੀ ਜਬਰ ਜੰਗ ਸ਼ਖਸੀਅਤ ਸੀ ਰਾਜਾ ਪੋਰਸ। ਵਾਹ। ਹਾਂਜੀ, ਬੁੱਧ ਮਤ ਜਾਂ ਹਿੰਦੂ ਧਰਮ ਨਾਲ ਤਾਲੁਕ ਸੀ। ਓਕੇ, ਠੀਕ ਹੈ ਜੀ। ਜੀ। ਤੇ ਇਹ ਪੰਜਾਬ ਦੇ ਪੂਰੇ ਤਰਜਮਾਨ ਸਨ। ਹਾਂਜੀ, ਪੰਜਾਬ ਦੀ ਇਹ ਸ਼ਾਨ ਸਨ ਜੀ। ਠੀਕ। ਇਹਨਾਂ ਨੇ ਬੜੀ ਵੱਡੀ ਫੌਜ ਇਹਨਾਂ ਨੇ ਆਪਣੀ ਬਣਾਈ ਸੀ। ਇਹਨਾਂ ਦੀ ਫੌਜ ਦਾ ਜ਼ਿਆਦਾ ਇਹਨਾਂ ਸਾਥ ਜਿਹੜਾ ਵੇ ਹਾਥੀਆਂ ਤੇ ਸੀ। ਅੱਛਾ। ਔਰ ਉਸ ਟਾਈਮ ਜਿਹੜੀ ਹਾਥੀਆਂ ਦੀ ਜਿਹੜੀ ਫੌਜ ਜਿਹਦੇ ਕੋਲ ਹੁੰਦੀ ਸੀ ਨਾ, ਹਾਥੀ ਜਿਹਦੇ ਕੋਲ ਹੁੰਦੇ ਸਨ, ਉਹ ਸਭ ਨੂੰ ਤਾਕਤਵਰ ਤਰੀਨ ਫੌਜ ਦਾ ਫੌਜੀ ਸਿਲਸਿਲੇ ਚ ਉਹਨੂੰ ਗਿਣਿਆ ਜਾਂਦਾ, ਸਮਝਿਆ ਜਾਂਦਾ ਸੀ ਜਾਂ ਬਾਦਸ਼ਾਹ ਸਮਝਿਆ ਜਾਂਦਾ ਸੀ। ਤੇ ਉਸ ਤੋਂ ਇਲਾਵਾ ਇਹਨਾਂ ਕੋਲ ਘੋੜੇ ਵੀ ਬਹੁਤ ਜ਼ਿਆਦਾ ਸਨ ਔਰ ਜਿਹੜੀ ਫੌਜ ਸੀ ਉਹ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੀ। ਠੀਕ ਹੈ ਜੀ। ਜੀ। ਤੇ ਜਿਹੜੇ ਤੁਸੀਂ ਸਿਕੰਦਰ ਆਜ਼ਮ ਦੀ ਗੱਲ ਕਰਦੇ ਹੋ ਜੀ, ਅਲੈਗਜ਼ੈਂਡਰ ਦੀ ਗ੍ਰੇਟ, ਹਾਂਜੀ, ਉਹ ਯੂਨਾਨ ਦੇ ਨਾਲ ਇੱਕ ਛੋਟਾ ਜਿਹਾ ਮੁਲਕ ਸੀ, ਮਕਦੂਨੀਆ ਜੀ। ਅੱਛਾ, ਇਹ ਜਿਹੜਾ ਨਾ ਜੀ ਅਲੈਗਜ਼ੈਂਡਰ ਦੀ ਗ੍ਰੇਟ, ਇਹ ਬਚਪਨ ਚ ਇਹਨਾਂ ਦੇ ਮਾਂ-ਬਾਪ ਜਿਹੜੇ ਨਾ ਉਹ ਮਰ ਗਏ ਸਨ। ਠੀਕ ਹੈ ਜੀ। ਤੇ ਇਹ ਬੇਯਾਰੋ ਮਦਦਗਾਰ ਹੀ ਸਨ ਜੀ, ਲੇਕਿਨ ਬਹਾਦਰ ਬਹੁਤ ਸੀ ਇਹ ਸ਼ਖਸ। ਹਾਂਜੀ, ਇਹਨੇ ਸਭ ਨੂੰ ਪਹਿਲਾਂ ਤੇ ਮਕਦੂਨੀਆ ਦੇ ਏਰੀਆ ਚ ਆਪਣੀ ਬਹਾਦਰੀ ਦੀ ਧਾਕ ਵਿਛਾਈ। ਮਕਦੂਨੀਆ ਛੋਟਾ ਜਿਹਾ ਮੁਲਕ ਹੈ ਯੂਨਾਨ ਦੇ ਨਾਲ। ਹਾਂਜੀ, ਆਪਣੇ ਝੰਡੇ ਗੱਡੇ। ਉਸ ਤੋਂ ਬਾਅਦ ਫਿਰ ਇਹਨਾਂ ਜਿਹੜੇ ਨਾ ਇਹ ਫਿਰ ਆਏ ਨੇ ਯੂਨਾਨ ਦੇ ਵਿੱਚ। ਯੂਨਾਨ ਦਾ ਦਾਰੁਲ ਹਕੂਮਤ ਹੈ ਐਥਨਸ, ਜਿਹਨੂੰ ਉਹਦੇ ਦੇ ਲੋਕ ਥੀਨੇ ਦੇ ਨਾਂ ਤੋਂ ਕਹਿੰਦੇ ਨੇ। ਥੀਨੇ ਦੇ ਨਾਂ ਤੋਂ ਮਸ਼ਹੂਰ ਹੈ। ਜੀ। ਅਸੀਂ ਉਰਦੂ ਚ ਉਹਨੂੰ ਐਥਨਸ ਕਹਿੰਦੇ ਹਾਂ, ਇੰਗਲਿਸ਼ ਐਥਨਸ ਕਹਿੰਦੇ ਹਾਂ। ਉਹ ਆਪਣੀ ਬੋਲੀ ਦੀ ਗ੍ਰੀਕੀ ਬੋਲੀ ਚ ਥੀਨਾ ਕਹਿੰਦੇ ਨੇ। ਜੀ। ਉਸ ਸ਼ਹਿਰ ਨੂੰ ਪੂਰੇ ਨੂੰ ਅੱਗ ਲਗਾ ਦਿੱਤੀ। ਅੱਛਾ, ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਆਜ਼ਮ ਨੇ ਜੀ ਆਪਣੀ ਧਾਕ ਬਿਠਾਉਣ ਵਾਸਤੇ ਕਿ ਮੈਂ ਹੀ ਮੈਂ ਵਾਂ, ਹੋਰ ਕੋ ਨਹੀਂ। ਉਹ ਯੂਨਾਨੀ ਜਿਹੜੇ ਨੇ ਉਹ ਡਰ ਗਏ ਕਿ ਕਿਹੜਾ ਸ਼ੇਰ ਜਵਾਨ ਜਿਹਨਾਂ ਸਾਰਾ ਸ਼ਹਿਰ ਛਾਛੜਿਆ ਤੇ ਪੂਰੇ ਯੂਨਾਨ ਦੇ ਵਿੱਚ ਮਸ਼ਹੂਰੀ ਹੋ ਗਈ ਅਲੈਗਜ਼ੈਂਡਰ ਦੀ ਗ੍ਰੇਟ ਦੀ। ਹਾਂਜੀ, ਉਹ ਤੋਂ ਫਿਰ ਉਹ ਯੂਨਾਨ ਦਾ ਵੀ ਹੀਰੋ ਬਣ ਗਿਆ। ਹੁਣ ਮਕਦੂਨੀਆ ਜਿਹੜਾ ਵੀ ਉਹ ਇਸ ਟਾਈਮ ਯੂਨਾਨ ਦਾ ਹਿੱਸਾ ਹੈ। ਠੀਕ। ਅੱਛਾ ਜੀ। ਉਹ ਕਹਿ ਲੋ ਕਿ ਸਿਕੰਦਰ ਆਜ਼ਮ ਨੇ ਹੀ ਫਤਹ ਕੀਤਾ ਸੀ ਉਹਨੂੰ ਆਪਣੇ ਦੌਰ ਦੇ ਵਿੱਚ। ਅੱਜ ਤੱਕ ਉਹ ਯੂਨਾਨ ਦੇ ਹਿੱਸੇ ਦੇ ਵਿੱਚ। ਹਾਂਜੀ, ਹੁਣ ਯੂਨਾਨ ਦਾ ਹਿੱਸਾ ਹੀ। ਹੁਣ ਮਕਦੂਨੀਆ ਦਾ ਕੋਈ ਨਾਮੋ ਨਿਸ਼ਾਨ ਨਹੀਂ ਜੀ, ਉਹ ਯੂਨਾਨ ਦਾ ਹਿੱਸਾ ਹੈ ਇਸ ਟਾਈਮ। ਤੇ ਅਲੈਗਜ਼ੈਂਡਰ ਦੀ ਗ੍ਰੇਟ ਨੇ ਉੱਥੋਂ ਫਿਰ ਆਪਣੀ ਫਤੂਹਾਤ ਦਾ ਸਿਲਸਿਲਾ ਸ਼ੁਰੂ ਕੀਤਾ ਵੇ। ਤੇ ਆਹਿਸਤਾ ਫਿਰ ਉਹਨੇ ਤੁਰਕੀ ਦਾ ਏਰੀਆ, ਫਿਰ ਜਿਹੜੀਆਂ ਰਿਆਸਤਾਂ ਨੇ ਆਜ਼ਰਬਾਈਜਾਨ, ਸਮਰਕੰਦ, ਬੁਖਾਰਾ, किर्गिस्तान, उज़्बेकिस्तान, आर्मीनिया, लैटविया, जॉर्जिया, एस्टोनिया, यूक्रेन, ये सारा इलाका
ਜਿਹੜਾ ਇਹ ਫਤਹ ਕੀਤਾ ਵੇ ਅਲੈਗਜ਼ੈਂਡਰ ਦੀ ਗ੍ਰੇਟ ਨੇ। ਵਾਹ ਜੀ ਵਾਹ। ਹਾਂ, ਉਸ ਤੋਂ ਬਾਅਦ ਫਿਰ ਤੁਰਕੀ, ਈਰਾਨ ਤੇ ਅਫਰੀਕਾ ਦਾ ਮਰਾਕਸ਼, ਲੀਬੀਆ, ਮਿਸਰ, ਮੌਰਿਤਾਨੀਆ, ਚਾਡ, ਸੁਡਾਨ, ਹਾਂਜੀ, ਵਾਹ। ਇਹ ਸਾਰਾ ਏਰੀਆ ਅਲੈਗਜ਼ੈਂਡਰ ਦੀ ਗ੍ਰੇਟ ਨੇ ਫਤਹ ਕੀਤਾ। ਜੀ ਜੀ ਠੀਕ ਹੈ ਜੀ। ਠੀਕ। ਹਾਂ, ਉਸ ਤੋਂ ਬਾਅਦ ਫਿਰ ਅਰਬ ਏਰੀਆ 'ਚ ਆਇਆ ਵੇ। ਫਿਰ ਇਹ ਮੌਜੂਦਾ ਜਿਹੜਾ ਵੀ ਇਸਰਾਈਲ, ਉਰਦਨ, ਇਰਾਕ, ਅਰਬ ਮੁਲਕਾਂ ਦੇ ਥੋੜੇ ਜਿਹੇ ਹਿੱਸੇ, ਉਹ ਸਾਊਦੀਆ ਦਾ ਕੁਝ ਹਿੱਸਾ ਛੱਡ ਕੇ, ਹਾਂਜੀ, ਤੇ ਉਹ ਫਿਰ ਇਹ ਸਾਰਾ ਏਰੀਆ ਜਿਹੜਾ ਨਾ ਫਤਹ ਕਰਦਾ ਈਰਾਨ ਤੱਕ ਉਹ ਪਹੁੰਚਿਆ ਵੇ। ਦੂਜਾ ਏਰੀਆ ਜਿਹੜਾ ਉਹਦੇ ਕੋਲ ਕਈ ਮੌਜੂਦ ਸੀ, ਉਹਨੇ ਫਤਹ ਕੀਤਾ ਸੀ। ਤੇ ਯੂਰਪ ਦਾ ਏਰੀਆ ਉਹਨੇ ਫਤਹ ਕੀਤਾ ਵੇ। ਯੂਰਪ ਦੇ ਵਿੱਚ ਉਹਨੇ ਪੋਲੈਂਡ, ਬਲਗਾਰੀਆ ਤੇ ਫਿਰ ਬੈਲਜੀਅਮ, ਅੱਛਾ, ਤੇ ਫਰਾਂਸ ਤੇ ਜਰਮਨੀ, ਲਕਸਮਬਰਗ, ਯੂਗੋਸਲਾਵੀਆ, ਆਸਟਰੀਆ, ਇਹ ਪੂਰੇ ਇਲਾਕੇ ਉਹਨਾਂ ਫਤਹ ਕੀਤੇ ਨੇ ਯੂਰਪ ਦੇ। ਵਾਹ ਜੀ। ਹਾਂਜੀ। ਤੇ ਇੰਗਲੈਂਡ ਤੱਕ ਨਹੀਂ ਪਹੁੰਚ ਸਕੇ ਜੀ। ਅੱਛਾ ਅੱਛਾ। ਸਪੇਨ ਤੱਕ ਨਹੀਂ ਪਹੁੰਚ ਸਕੇ। ਮਤਲਬ ਨਜ਼ਦੀਕੀ ਏਰੀਆ ਸਾਰੇ ਉਹਨਾਂ ਨੇ ਨਾ ਫਤਹ ਕਰਤੇ ਨੇ, ਵਿੱਚ ਇਟਲੀ ਵੀ ਸ਼ਾਮਲ ਹੈ। ਫਿਰ ਉਹਨੇ ਮਿਸ਼ਨ ਬਣਾਇਆ ਸਿਕੰਦਰ ਆਜ਼ਮ ਨੇ ਕਿ ਮੈਂ ਹੁਣ ਜਿਹੜਾ ਏਸ਼ੀਆ ਦਾ ਏਰੀਆ ਜਿਹੜਾ ਫਤਹ ਕਰਾਂ। ਅੱਛਾ। ਹਾਂਜੀ, ਉਹ ਫਿਰ ਜੋ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਏਰੀਆ ਫਤਹ ਕੀਤਾ ਵੇ ਤੁਰਕੀ ਦਾ, ਕੁਰਦਿਸਤਾਨ ਤੇ ਫਿਰ ਆਜ਼ਰਬਾਈਜਾਨ ਤੇ ਈਰਾਨ, ਇਸ ਨਾਲ ਵੱਧਦੇ ਫਿਰ ਜਨਾਬੇ ਲਈ ਅਫਗਾਨਿਸਤਾਨ ਦਾ ਏਰੀਆ ਕੁਝ ਹਿੱਸਾ ਫਤਹ ਕੀਤਾ ਵੇ। ਫਤਹ ਕਰਦੇ ਫਿਰ ਪਿਸ਼ਾਵਰ ਤੋਂ ਅੱਗੇ ਫਿਰ ਜਿਹੜਾ ਵੇ ਨਾ ਉਹ ਜਨਾਬ ਪੰਜਾਬ ਦੇ ਵਿੱਚ ਆ ਗਏ ਨੇ। ਫਿਰ ਠੀਕ। ਜਦੋਂ ਪੰਜਾਬ ਚ ਆਏ ਨੇ ਤੇ ਜਦੋਂ ਕੋਹਸਤਾਨ ਨਮਕ ਦੇ ਉੱਤੋਂ ਗੁਜ਼ਰੇ ਨੇ ਸਿਕੰਦਰ ਆਜ਼ਮ, ਹਾਂਜੀ, ਤੇ ਉੱਥੇ ਫਿਰ ਘੋੜੇ ਜਿਹੜੇ ਨਾ ਇਹਨਾਂ ਦੇ ਤਿਲ ਮਲਾਏ ਨੇ ਉੱਥੇ। ਅੱਛਾ। ਮਤਲਬ ਘੋੜੇ ਦੇ ਜਿਹੜੇ ਸਵਾਰ ਸਨ ਨਾ ਉਹ ਘੋੜਿਆਂ ਤੋਂ ਡਿੱਗ ਪਏ ਨੇ। ਜੀ ਜੀ। ਜਦੋਂ ਘੋੜਿਆਂ ਤੋਂ ਡਿੱਗੇ ਨੇ ਨਾ ਤੇ ਸਿਕੰਦਰ ਆਜ਼ਮ ਬਹੁਤ ਪਰੇਸ਼ਾਨ ਹੋ ਗਿਆ ਅਲੈਗਜ਼ੈਂਡਰ ਦੀ ਗ੍ਰੇਟ। ਉਹਨੇ ਆਖਿਆ ਕੀ ਮਾਮਲਾ ਹੋਇਆ ਵੇ, ਸਾਰੀ ਫੌਜ ਬੜੇ ਤਰੀਕੇ ਨਾਲ ਚੱਲਦੀ ਆ ਰਹੀ ਹੈ ਤੇ ਇੱਥੇ ਆ ਕੇ ਮੇਰੇ ਘੋੜਿਆਂ ਦੇ ਜਿਹੜੇ ਮੇਰੇ ਸਵਾਰ ਬੈਠੇ ਨੂੰ ਵੀ ਥੱਲੇ ਜਾ ਪਏ ਨੇ ਤੇ ਘੋੜੇ ਵੀ ਥੱਲੇ ਡਿੱਗ ਪਏ ਨੇ, ਇਹ ਮਾਮਲਾ ਕੀ ਹੈ? ਬਹੁਤ ਪਰੇਸ਼ਾਨ ਹੋ ਗਿਆ ਉਸ ਟਾਈਮ। ਕੋਹਸਤਾਨ ਨਮਕ ਦੇ ਉੱਤੋਂ ਗੁਜ਼ਰ ਰਿਹਾ ਸੀ ਤੇ ਉਹ ਜਦੋਂ ਵੇਖਿਆ ਕਿ ਜਿਹੜੇ ਘੋੜੇ ਸਨ ਨਾ ਸਫ਼ਰ ਕਰਕੇ ਉਹਨਾਂ ਦੇ ਖੋਰੇ ਜਿਹੜੇ ਨੇ ਪੈਰਾਂ ਦੇ ਉਹ ਜ਼ਖਮੀ ਹੋ ਗਏ ਸਨ। ਠੀਕ। ਤੋ ਉਹ ਨਮਕ ਦੇ ਉੱਤੋਂ ਗੁਜ਼ਰਨ ਰਹੇ ਸਨ ਤੇ ਜਦੋਂ ਜ਼ਖਮ ਤੇ ਨਮਕ ਲੱਗੇ ਤੇ ਫਿਰ ਕੀ ਹਾਲ ਹੁੰਦਾ ਇਨਸਾਨ ਦਾ, ਉਹ ਤੇ ਫਿਰ ਜਾਨਵਰ ਸਨ। ਜੀ ਜੀ। ਉਹ ਇਸੇ ਵੇ ਤੋਂ ਫਿਰ ਉਹ ਜਿਹੜੇ ਨਾ ਉਹਨੇ ਮਹਿਸੂਸ ਕੀਤਾ ਕਿ ਇਹ ਤੇ ਕੋਈ ਖਾਸ ਚੀਜ਼ ਹੈ। ਫਿਰ ਉਹ ਮਿੱਟੀ ਨੂੰ ਨਾ ਜ਼ਬਾਨ ਲਾਈ ਸਿਕੰਦਰ ਆਜ਼ਮ ਨੇ। ਅੱਛਾ। ਜੋ ਜ਼ਬਾਨ ਲਗਾਈ ਤੇ ਉਹ ਮਹਿਸੂਸ ਹੋ ਗਿਆ ਤੇ ਨਮਕ ਹੈ। ਵਾਹ ਜੀ ਵਾਹ। ਨਮਕ ਦੀ ਦਰਿਆਫਤ ਜਿਹੜੀ ਹੈ ਨਾ ਜੀ, ਕੋਹਸਤਾਨ ਨਮਕ ਦੀ ਦਰਿਆਫਤ ਜਿਹੜੀ ਹੈ ਅਲੈਗਜ਼ੈਂਡਰ ਦੀ ਗ੍ਰੇਟ ਨੇ ਕੀਤੀ ਹੈ ਔਰ ਇਸ ਤਰ੍ਹਾਂ ਇਤਫਾਕਨ ਹੋਈ ਹੈ। ਇਹ ਵੀ ਸੇਰਾ ਜੀ ਸਿਕੰਦਰ ਆਜ਼ਮ ਨੂੰ ਜਾਣਦਾ ਜੀ। ਤੇ ਜਿਹੜਾ ਸਾਡੇ ਅੱਜ ਕੱਲ ਖਿਉੜਾ ਦੇ, ਹਾਂਜੀ, ਸਾਡੇ ਕੋਲ ਜਿਹੜਾ ਨਮਕ ਦੀ ਕਾਨ ਜਿਹੜੀ ਹੈ ਨਾ ਜੀ, ਹਾਂ। ਉਹਦੇ ਉੱਤੋਂ ਦੀ ਜਦੋਂ ਗੁਜ਼ਰੇ ਨੇ ਜੀ, ਹਾਂ। ਗੁਜ਼ਰ ਕੇ ਫਿਰ ਉਹਨਾਂ ਦਾ ਪਹਿਲਾ ਪੜਾਅ ਹੋਇਆ ਨਾ ਜੀ, ਸਿਕੰਦਰ ਆਜ਼ਮ ਦਾ ਜਿਹੜਾ ਪਹਿਲਾ ਪੜਾਅ ਹੋਇਆ ਵੇ ਉਹ ਹੋਇਆ ਵੇ ਜਲਾਲਪੁਰ ਸ਼ਰੀਫ। ਅੱਛਾ। ਜਲਾਲਪੁਰ ਸ਼ਰੀਫ ਇਸ ਟਾਈਮ ਦਰਿਆਏ ਜੇਹਲਮ ਦੇ ਕਿਨਾਰੇ ਦੇ ਵਾਕਿਆ ਵੇ ਤੇ ਜਲਾਲਪੁਰ ਸ਼ਰੀਫ ਇਸ ਟਾਈਮ ਸਾਡੀ ਜਿਹੜੀ ਯੂਨਾਨ ਦੀ ਹਕੂਮਤ ਹੈ ਨਾ, ਉਹ ਜਿਹੜੀ ਉਹਨਾਂ ਦੀ ਐਮਬੈਸੀ ਹੈ, ਉਹਨਾਂ ਖੁਸੂਸੀ ਤੌਰ ਤੇ ਯਾਦਗਾਰ ਬਣਾਈ ਜਲਾਲਪੁਰ ਸ਼ਰੀਫ ਸਿਕੰਦਰ ਆਜ਼ਮ ਦੀ। ਅੱਛਾ ਜੀ। ਤੇ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਕਿ ਰਾਜਾ ਪੋਰਸ ਦੇ ਇਲਾਕੇ ਵਿੱਚ ਆ ਗਿਆ। ਹਾਂਜੀ, ਰਾਜਾ ਪੋਰਸ ਦੇ ਇਲਾਕੇ ਦੇ ਵਿੱਚ। ਠੀਕ ਠੀਕ ਤੇ ਬਿਲਕੁਲ ਠੀਕ। ਤੇ ਸਭ ਦੁਰਾਨੀਆਂ ਦੱਸੋ ਜੀ, ਕਿਸ ਸੰਨ ਦੀ ਗੱਲ ਹੈ? ਇਹ ਰਾਜਾ ਪੋਰਸ ਦਾ ਜਿਹੜਾ ਵਾਕਿਆ ਹੈ ਜੀ, ਇਹ 326 ਕਬਲ ਮਸੀਹ ਦਾ ਵਾਕਿਆ ਹੈ। ਕਬਲ ਅਜ਼ ਮਸੀਹ। ਕਬਲ ਅਜ਼ ਮਸੀਹ ਈਸਾ ਅਲੈਹਿਸਲਾਮ ਦੀ ਪੈਦਾਇਸ਼ ਤੋਂ ਵੀ 326 ਸਾਲ ਪਹਿਲਾਂ ਦੀ ਗੱਲ ਹੈ। ਮਤਲਬ ਇਹ ਸਨ 1900 ਜਾ ਰਿਹਾ ਹੈ ਤੇ 2200-2300 ਸਾਲ ਪਹਿਲਾਂ ਦੀ ਗੱਲ ਹੈ। ਓਹੋ ਵਾਹ ਜੀ ਵਾਹ। ਜਦੋਂ ਸਿਕੰਦਰ ਆਜ਼ਮ ਇੱਥੇ ਪਹੁੰਚਿਆ ਵੇ ਜੇਹਲਮ ਦੇ ਇਲਾਕੇ ਦੇ ਵਿੱਚ, ਜਾਂ ਦੂਸਰੇ ਨੇ ਕਹਿ ਲਓ ਕਿ ਪੰਜਾਬ ਦੇ ਇਲਾਕੇ ਦੇ ਵਿੱਚ। ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਹੈ। ਚੋ ਸਾਹਿਬ ਤੁਸੀਂ ਦੱਸੀ ਸਾਰੀ ਗੱਲਬਾਤ ਦੱਸੀ ਨਾਨ ਸਟਾਪ ਕਿ ਸਿਕੰਦਰ ਆਜ਼ਮ ਕਿਹੜੇ ਇਲਾਕੇ ਫਤਹ ਕਰਦਾ ਆ ਤੇ ਏਸ਼ੀਆ ਤੱਕ, ਬਲਕਿ ਪੰਜਾਬ ਦੀ ਸਰਜ਼ਮੀਨ ਤੱਕ ਪਹੁੰਚ ਗਿਆ। ਜਦ ਇੱਥੇ ਜੇਹਲਮ ਪਹੁੰਚਦਾ ਵੇ ਤੇ ਇਹਦੇ ਵਾਸਤੇ ਉਹਨੇ ਪੰਜਾਬ ਨੂੰ ਫਤਹ ਕਰਨ ਵਾਸਤੇ ਕੀ ਕੁਝ ਤਿਆਰੀ ਕੀਤੀ ਤੇ ਇਹਦੇ ਮੱਦੇ ਮੁਕਾਬਲ ਰਾਜਾ ਪੋਰਸ ਸੀ ਤੇ ਕੀ ਇਹਨਾਂ ਦੇ ਦੋਵਾਂ ਦੇ ਦਰਮਿਆਨ ਕੋਈ ਜੰਗ ਵੀ ਹੋਈ ਸੀ? ਇਹਦੇ ਬਾਰੇ ਤੁਸੀਂ ਰੋਸ਼ਨੀ ਪਾਓ ਜੀ। ਇਹ ਰਾਜਾ ਪੋਰਸ ਨੇ ਪੂਰੀ ਹਕਮਤ ਅਮਲੀ ਪਹਿਲਾਂ ਤਿਆਰ ਕੀਤੀ ਸੀ ਤੇ ਉਹਨੂੰ ਇਤਲਾਹ ਹੋ ਗਈ ਸੀ ਖੁਫੀਆ ਤਰੀਕੇ ਦੇ ਨਾਲ ਕਿ ਸਿਕੰਦਰ ਆਜ਼ਮ ਹਮਲਾ ਕਰਨ ਵਾਸਤੇ ਆ ਰਿਹਾ ਹੈ। ਉਹ ਦਰਿਆ ਦੇ ਇੱਕ ਤਰਫ ਆਪਣੀ ਫੌਜ ਲੈ ਕੇ ਬਿਲਕੁਲ ਰਾਜਾ ਪੋਰਸ ਤਿਆਰ ਬੈਠਾ ਸੀ। ਅੱਛਾ। ਦਰਿਆ ਦੀ ਇੱਕ ਸਾਈਡ ਤੇ ਰਾਜਾ ਪੋਰਸ ਸੀ
ਦਰਿਆ ਦੀ ਦੂਸਰੀ ਸਾਈਡ ਤੇ ਜਿਹੜਾ ਵੇ ਉਹ ਸਿਕੰਦਰ ਆਜ਼ਮ ਸੀ। ਦਰਿਆ ਜੇਲਮ ਸੀ ਹਨਾ? ਹਾਂਜੀ, ਸੈਂਟਰ ਵਿੱਚ ਦਰਿਆ ਜੇਲਮ ਸੀ। ਠੀਕ। ਇਹ ਫਿਰ ਜੰਗੀ ਚਾਲਾ ਜਿਹੜਾ ਨੇ ਜੀ ਇਹ ਚੱਲਦੇ ਰਹੇ ਨੇ ਜੀ ਸਿਕੰਦਰ ਆਜ਼ਮ ਕਿ ਉਧਰੋਂ ਉਹ ਤਿਆਰ ਸਨ, ਉਧਰੋਂ ਉਹ ਤਿਆਰ ਸਨ। ਕਦੀ ਦਰਿਆ ਦਾ ਪਾਣੀ ਤੇਜ਼ ਹੋ ਜਾਂਦਾ ਸੀ ਅੱਛਾ, ਤੇ ਕਦੀ ਦਰਿਆ ਦਾ ਪਾਣੀ ਬਹੁਤ ਕਮ ਹੋ ਜਾਂਦਾ ਸੀ ਤੇ ਆਪਸ ਵਿੱਚ ਆਮਨਾ ਸਾਹਮਣਾ ਟਕਰਾਅ ਇਹਨਾਂ ਦਾ ਜਿਹੜਾ ਸੀ ਨਾ ਉਹ ਨਹੀਂ ਸੀ ਹੋ ਰਿਹਾ। ਇਹ ਫਿਰ ਇਹਨਾਂ ਨੇ ਮੁਕਾਬਲਾ ਕਰਨ ਦੀ ਜਿਹੜੀ ਨਠਾਨੀ ਹੈ ਨਾ, ਇਹਨਾਂ ਕਿ ਕਿਸ ਤਰੀਕੇ ਨਾਲ ਮੁਕਾਬਲਾ ਕੀਤਾ ਜਾਵੇ ਕਿ ਦਰਿਆ ਤੋਂ ਸਾਈਡ ਤੋਂ ਹੋ ਕੇ ਜਿਹੜਾ ਨਾ ਜੰਗ ਲੜੀ ਜਾਵੇ। ਇਹਨਾਂ ਦੀਆਂ ਫੌਜਾਂ ਜਿਹੜੀਆਂ ਦੋਵਾਂ ਦੀਆਂ ਫੌਜਾਂ ਜਿਹੜੀਆਂ ਨਾ ਰਾਜੇਪੁਰ ਦੀ ਫੌਜਾਂ ਜਿਹੜੀਆਂ ਨੇ ਇਹ ਇੱਕ ਸਾਈਡ ਤੋਂ ਦਰਿਆ ਦੀ ਸਾਈਡ ਤੋਂ ਤੁਰ ਪਈਆਂ ਨੇ ਤੇ ਉਧਰੋਂ ਜਿਹੜੀਆਂ ਨਾ ਜੀ ਸਿਕੰਦਰ ਆਜ਼ਮ ਦੀ ਫੌਜਾਂ ਵੀ ਦਰਿਆ ਦੇ ਨਾਲ ਗਾਂ ਤੁਰ ਪਈਆਂ ਨੇ। ਕੋਈ ਮੈਦਾਨੀ ਇਲਾਕਾ ਮਿਲੇ ਉੱਥੇ ਗੁਮਸਾਨ ਦੀ ਜੰਗ ਹੋਵੇ ਤੇ ਫੈਸਲਾ ਕੁਨ ਜੰਗ ਹੋਵੇ ਜੀ। ਇਹ ਫਿਰ ਇਹਨਾਂ ਫੌਜਾਂ ਦੋਵੇਂ ਸਫ਼ਰ ਕਰਦੀਆਂ ਤਕਰੀਬਨ ਇਹਨਾਂ ਕੋਈ 35-40 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਫਿਰ ਇਹਨਾਂ ਨੇ ਜੀ। ਇਹ ਫਿਰ ਖੜੀ ਦਾ ਮੈਦਾਨ ਇੱਕ ਜਿੱਥੇ ਇਸ ਟਾਈਮ ਮੀਆਂ ਮੁਹੰਮਦ ਬਖਸ਼ ਜੀ ਸਰਕਾਰ ਦਾ ਮਜ਼ਾਰ ਹੈ, ਉਹ ਖੜੀ ਦਾ ਏਰੀਆ ਜਿਹੜਾ ਏਰੀਆ ਮੈਦਾਨੀ ਏਰੀਆ ਵੇ ਉੱਥੇ ਫਿਰ ਰਾਜਾ ਪੋਰਸ ਦਾ ਤੇ ਸਿਕੰਦਰ ਆਜ਼ਮ ਦਾ ਮੁਕਾਬਲਾ ਹੋਇਆ ਸੀ। ਅੱਛਾ ਜੀ, ਠੀਕ। ਉੱਥੇ ਗੁਮਸਾਨ ਦੀ ਜੰਗ ਹੋਈ ਹੈ ਜੀ। ਠੀਕ ਹੈ। ਉੱਥੇ ਜਿਹੜੀ ਜੰਗ ਹੋਈ ਨਾ ਉਸ ਜੰਗ ਹੋਣ ਤੋਂ ਪਹਿਲਾਂ ਦੋ ਜਿਹੜੇ ਸਰਦਾਰ ਸਨ ਨਾ ਉਹ ਉਂਜੀ ਜੰਗ ਜਿਹੜੀ ਨਾ ਹਵਾਲੇ ਕਰ ਚੁੱਕੇ ਸਨ ਸਿਕੰਦਰ ਆਜ਼ਮ ਦੇ ਆਪਣਾ ਇਲਾਕਾ। ਟੈਕਸਲ ਦਾ ਇੱਕ ਸੀ ਆਪਣਾ ਸਰਦਾਰ ਸੀ। ਹਾਂਜੀ ਹਾਂਜੀ, ਉਹਦਾ ਨਾਂ ਸੀ ਰਾਜਾ ਅੰਬੀ। ਹਾਂਜੀ, ਰਾਜਾ ਅੰਬੀ। ਅੱਛਾ, ਉਹ ਟੈਕਸਲਾ ਵੀ ਇੱਕ ਰਿਆਸਤ ਸੀ। ਅੱਛਾ, ਕਿਸ ਏਰੀਏ ਚ ਅੱਜ ਕੱਲ? ਇਹ ਟੈਕਸਲਾ ਸਾਡੇ ਜ਼ਿਲ੍ਹੇ ਅਟਕ ਦੇ ਵਿੱਚ ਹੈ ਜੀ। ਓਕੇ, ਠੀਕ ਹੈ। ਅੱਛਾ, ਬਿਨਾ ਮੁਕਾਬਲਾ ਹਾਂਜੀ ਉਸ ਰਾਜੇ ਨੇ ਰਾਜਾ ਅੰਬੀ ਜਿਹੜਾ ਟੈਕਸਲੇ ਦਾ ਰਿਆਸਤ ਦਾ ਜਿਹੜਾ ਬਾਦਸ਼ਾਹ ਸੀ ਜੀ ਉਹ ਉਹਨੇ ਹਥਿਆਰ ਸੁੱਟ ਦਿੱਤੇ ਸਿਕੰਦਰ ਆਜ਼ਮ ਤੋਂ। ਬਈ ਸਾਰੀ ਦੁਨੀਆ ਫਤਹ ਕਰਦਾ ਆ ਰਿਹਾ ਇਹਦੇ ਖਿਲਾਫ ਜੰਗ ਕਰਕੇ ਕੀ ਫਾਇਦਾ? ਉਦੋਂ ਫਿਰ ਕਸ਼ਮੀਰ ਦਾ ਰਾਜਾ ਸੀ ਅਬੀਸਾਰ। ਅੱਛਾ, ਉਹਨੇ ਵੀ ਹਥਿਆਰ ਸੁੱਟ ਦਿੱਤੇ। ਅੱਛਾ, ਅਬੀਸਾਰ ਕਸ਼ਮੀਰ ਵੀ ਟੈਕਸਲੇ ਦੀ ਰਿਆਸਤ ਵੀ ਤੁਰ ਗਈ ਸਿਕੰਦਰ ਆਜ਼ਮ ਦੇ ਕੋਲ ਤੇ ਕਸ਼ਮੀਰ ਦੀ ਰਿਆਸਤ ਵੀ ਤੁਰ ਗਈ। ਇੱਥੇ ਮੈਂ ਗੱਲ ਕਰਦਾ ਜਾਵਾਂ ਜੀ 2200-2300 ਸਾਲ ਪੁਰਾਣੀ ਤੁਸੀਂ ਗੱਲ ਕਰ ਰਹੇ ਹੋ ਜੀ। 2200-2300 ਸਾਲ ਪੁਰਾਣੇ ਜਿਹੜੇ ਰਾਜਾ ਸਨ, ਕਸ਼ਮੀਰ ਹੋ ਗਿਆ ਜਾਂ ਫਿਰ ਟੈਕਸਲਾ। ਜੀ ਠੀਕ ਹੈ। ਤੇ ਅੱਛਾ, ਇਹ ਰਾਜਾ ਪੋਰਸ ਨੇ ਨਹੀਂ ਕੀਤਾ। ਰਾਜਾ ਪੋਰਸ ਨੇ ਇਹ ਨਹੀਂ ਕੀਤਾ ਕੰਮ ਜਿਸ ਤਰ੍ਹਾਂ ਅੰਬੀ ਨੇ ਜਾਂ ਅਬੀਸਾਰ ਨੇ ਹਥਿਆਰ ਡਾਲਤੇ ਜੀ ਉਹਨਾਂ ਨੇ। ਇਹ ਰਾਜਾ ਪੋਰਸ ਨੇ ਨਹੀਂ ਕੀਤਾ। ਰਾਜੇ ਪੋਰਸ ਨੂੰ ਵੀ ਆਖਿਆ ਨਾ ਜੀ ਉਹਨੇ, ਅੱਛਾ, ਸਿਕੰਦਰ ਆਜ਼ਮ ਨੇ ਕਿ ਮੁਜ਼ਾਕਰਾਤ ਦੀ ਮੇਜ਼ ਤੇ ਬਹਿ ਜਾਈਏ ਤੇ ਚਲੋ ਮਿਲ ਮਿਲਾ ਕੇ ਕੁਝ ਜਿਹੜਾ ਵੇ ਨਾ ਆਪਣਾ ਮਾਮਲਾ ਤੈਅ ਕਰ ਲਈਏ। ਅੱਛਾ, ਫਿਰ ਰਾਜੇ ਪੋਰਸ ਨੇ ਗੱਲ ਕਹੀ ਹੈ। ਉਹਨੇ ਆਖਿਆ ਮੈਂ ਪੰਜਾਬ ਦਾ ਸ਼ੇਰ ਜਵਾਨ ਆ, ਮੇਰਾ ਖੂਨ ਦਾ ਆਖਰੀ ਕਤਰਾ ਇੱਥੇ ਬਹਿ ਜਾਵੇਗਾ, ਲੇਕਿਨ ਮੈਂ ਮੁਜ਼ਾਕਰਾਤ ਦੀ ਮੇਜ਼ ਤੇ ਨਹੀਂ ਹੋਣਾ, ਮੈਂ ਲੈ ਔਰ ਦੇ ਵਾਲਾ ਕੰਮ ਨਹੀਂ ਕਰਨਾ। ਜਿਹੜੀ ਵੀ ਗੱਲ ਹੋਏਗੀ ਮੈਦਾਨ ਦੇ ਵਿੱਚ ਹੋਏਗੀ, ਮੁਕਾਬਲਾ ਹੋਏਗਾ, ਮੁਕਾਬਲੇ ਨਾਲ ਜਿਹੜੀ ਗੱਲ ਹੋਏਗੀ ਸੋ ਹੋਏਗੀ। ਇਹ ਗੱਲ ਜਿਹੜੀ ਨਾ ਸਿਕੰਦਰ ਆਜ਼ਮ ਨੂੰ ਉਹਦੀ ਬੜੀ ਪਸੰਦ ਆਈ ਰਾਜੇ ਪੋਰਸ ਦੀ। ਅੱਛਾ, ਹਾਂਜੀ। ਉਹਨੇ ਫਿਰ ਮਹਿਸੂਸ ਕੀਤਾ ਕਿ ਵਾਕਈ ਰਾਜਾ ਪੋਰਸ ਇੱਕ ਬਹਾਦਰ ਔਰ ਸ਼ੇਰ ਦਿਲ ਜਵਾਨ ਹੈ। ਅੱਛਾ, ਹਾਂਜੀ। ਉਹਨੇ ਫਿਰ ਮਹਿਸੂਸ ਕੀਤਾ ਵੇ। ਫਿਰ ਜਨਾਬ ਖੜੀ ਦੇ ਮੈਦਾਨ ਦੇ ਵਿੱਚ ਫਿਰ ਜੰਗ ਹੋਈ ਹੈ ਜੀ। ਉਹਦੇ ਵਿੱਚ ਫਿਰ ਗੁਮਸਾਨ ਦੀ ਲੜਾਈ ਹੋਈ ਹੈ। ਇਹ ਤੁਸੀਂ ਦੱਸ ਸਕਦੇ ਹੋ? ਸੋਰੀ, ਤੁਹਾਡੀ ਗੱਲ ਕੱਟੀ ਗਈ ਕਿ ਜੰਗੀ ਸਮਾਨ ਸਾਜ਼ੋ ਸਮਾਨ ਕੀ ਕੁਝ ਸੀ ਰਾਜਾ ਪੋਰਸ ਕੋਲ। ਹਾਂ, ਇੱਕ ਉਸ ਬੰਦੇ ਦੇ ਖਿਲਾਫ ਜੰਗ ਕਰਨ ਜਾ ਰਿਹਾ ਸੀ ਜਿਹਨੇ ਸਾਰੀ ਦੁਨੀਆ ਫਤਹ ਕਰਦਾ ਆ ਰਿਹਾ ਸੀ। ਜੀ ਬਿਲਕੁਲ, ਉਹਦਾ ਮਿਸ਼ਨ ਸੀ ਜੀ ਬਿਲਕੁਲ ਕਿ ਮੈਂ ਸਾਰੀ ਦੁਨੀਆ ਦਾ ਬਾਦਸ਼ਾਹ ਬਣਨਾ। ਜੀ ਬਿਲਕੁਲ। ਤੇ ਇਹਦੇ ਵਾਸਤੇ ਰਾਜਾ ਪੋਰਸ ਕੋਲ ਕਿਆ ਹੈ ਸੀ ਕੋਈ? ਰਾਜਾ ਪੋਰਸ ਕੋਲ ਉਸ ਟਾਈਮ ਉਸ ਦੌਰ ਦੇ ਵਿੱਚ ਜਿਹਦੇ ਕੋਲ ਹਾਥੀ ਦੀ ਫੌਜ, ਹਾਥੀ ਦੀ ਤਾਦਾਦ ਜ਼ਿਆਦਾ ਹੁੰਦੀ ਸੀ ਨਾ, ਉਹਦਾ ਫੌਜੀ ਪੱਲਾ ਸਭ ਤੋਂ ਜ਼ਿਆਦਾ ਭਾਰੀ ਹੁੰਦਾ ਸੀ। ਠੀਕ ਹੈ। ਰਾਜੇ ਪੋਰਸ ਕੋਲ 2000 ਦੇ ਕਰੀਬ ਹਾਥੀ ਸਨ। ਅੱਛਾ। ਤੇ ਹਾਥੀਆਂ ਦੇ ਉੱਤੇ ਜੰਗ ਲੜਨੀ, ਉਚਾਈ ਤੇ ਜੰਗ ਲੜਨੀ। ਘੋੜਿਆਂ ਦਾ ਕੱਦ ਨੀਵਾਂ ਹੁੰਦਾ ਵਾ, ਹਾਥੀਆਂ ਦਾ ਕੱਦ ਉੱਚਾ ਹੁੰਦਾ। ਬਿਲਕੁਲ ਠੀਕ। ਤੇ ਜਿਹੜਾ ਉੱਚੀ ਜਗ੍ਹਾ ਤੇ ਹੁੰਦਾ ਵਾ ਥੱਲੇ ਵਾਲੇ ਬੰਦੇ ਨੂੰ ਜਲਦੀ ਫਤਹ ਕਰ ਲੈਂਦਾ, ਜ਼ੇਰ ਕਰ ਲੈਂਦਾ ਵਾ। ਤੇ ਇੱਕ ਤੇ ਇਹ ਸੀ ਕਿ ਰਾਜੇ ਪੋਰਸ ਦੇ ਕੋਲ ਵੱਡੀ ਤਾਕਤ ਹਾਥੀ ਸਨ ਤੇ ਦੂਸਰੀ ਵੱਡੀ ਤਾਕਤ ਜਿਹੜੇ ਸਭ ਨੂੰ ਜ਼ਬਰਦਸਤ ਕਿਸਮ ਦੀ ਰਾਜੇ ਪੋਰਸ ਕੋਲ ਹਕਮਤ ਅਮਲੀ ਸੀ ਨਾ, ਉਹ ਤੀਰ ਅੰਦਾਜ਼ ਸਨ। ਅੱਛਾ, ਸਪੈਸ਼ਲ ਤੀਰ ਅੰਦਾਜ਼ ਸਨ ਜਿਨ੍ਹਾਂ ਦਾ ਜਿਹੜਾ ਅੰਦਾਜ਼ ਪੂਰੀ ਦੁਨੀਆ 'ਚ ਕਿਸੇ ਕੋਲ ਨਹੀਂ ਸੀ ਹੈਗਾ। ਉਹ ਜ਼ਮੀਨ ਦਾ ਲੈਵਲ ਲੈ ਕੇ ਨਾ ਜੀ ਇਸ ਕਿਸਮ ਦੀ ਤੀਰਅੰਦਾਜ਼ੀ ਕਰਦੇ ਸਨ, ਜ਼ਮੀਨ ਤੋਂ ਲੈਵਲ ਲੈ ਕੇ ਕਿ ਬੰਦਾ ਅਗਲਾ ਬਚਦਾ ਹੀ ਨਹੀਂ ਸੀ। ਅੱਛਾ, ਇਹ ਇੱਕ ਫਨ 에ਅਰ ਪੋਰਸ ਕੋਲ ਇਹ ਸੀ। ਇੱਕ ਹਾਥੀ ਸਨ, ਇੱਕ ਦੇ ਕੋਲ ਜਿਹੜੀ ਤਾਦਾਦ ਸੀ ਨਾ ਫੌਜੀਆਂ ਦੀ ਉਹ ਬਹੁਤ ਜ਼ਿਆਦਾ ਸੀ। ਠੀਕ। ਤੇ ਜਿਹੜਾ ਸਿਕੰਦਰ ਆਜ਼ਮ ਸੀ ਉਹਦੇ ਕੋਲ ਘੋੜੇ ਸਨ, ਲੇਕਿਨ ਘੋੜੇ ਬੜੇ ਜ਼ਬਰਦਸਤ ਕਿਸਮ ਦੇ ਘੋੜੇ ਸਨ ਉਹਦੇ ਕੋਲ।
ਤੇ ਬੜੇ ਚੁਸਤ ਘੋੜੇ ਸਨ, ਸੁਸਤ ਨਹੀਂ ਸਨ ਹੈਗੇ, ਚੁਸਤ ਔਰ ਤਵਾਨਾ ਘੋੜੇ ਸਨ। ਤੇ ਉਹਦੀ ਤਾਦਾਦ ਜਿਹੜੀ ਹੈ ਤਕਰੀਬਨ ਸਿਕੰਦਰ ਆਜ਼ਮ ਦੀ ਫੌਜੀ ਤਾਦਾਦ ਤਕਰੀਬਨ 30 ਤੋਂ 40 ਹਜ਼ਾਰ ਦੇ ਕਰੀਬ ਸੀ। ਕਈ ਸੇ ਜ਼ਿਆਦਾ ਬਮੁਕਾਬਲਾ ਨਹੀਂ 30-40 ਹਜ਼ਾਰ ਸਿਕੰਦਰ ਆਜ਼ਮ ਦੇ ਕੋਲ ਸੀ ਔਰ 60 ਤੋਂ 65 ਹਜ਼ਾਰ ਦੇ ਕਰੀਬ ਜਿਹੜਾ ਤਾਦਾਦ ਜਿਹੜੀ ਇਹਦੇ ਕੋਲ ਸੀ ਰਾਜੇ ਪੋਰਸ ਦੇ ਕੋਲ। ਰਾਜੇ ਪੋਰਸ ਕੋਲ ਫੌਜੀ ਤਾਦਾਦ ਜ਼ਿਆਦਾ ਸੀ ਸਿਕੰਦਰ ਆਜ਼ਮ ਦੀ ਨਿਸਬਤ, ਕਿਉਂਕਿ ਉਹ ਗੈਰ ਮੁਲਕ ਚ ਫੌਜ ਲੈ ਕੇ ਆਇਆ ਸੀ ਤੇ ਕੋਈ ਕੋਲ ਆਪਣੀ ਫੌਜ ਸੀ, ਆਪਣੇ ਏਰੀਆ ਦੇ ਲੋਕ ਸਨ। ਜੀ ਠੀਕ ਹੈ ਜੀ। ਠੀਕ ਖੜੀ ਦੇ ਮੈਦਾਨ ਚ ਫਿਰ ਬੜੀ ਗੁਮਸਾਨ ਦੀ ਲੜਾਈ ਹੋਈ, ਮੈਦਾਨ ਸੱਜ ਗਿਆ ਜੀ, ਲੜਾਈ ਹੋਈ ਇੱਥੇ ਬਕਾਇਦਾ। ਫਿਰ ਉੱਥੇ ਫਿਰ ਜਿਹੜਾ ਜੀ ਮੁਕਾਬਲਾ ਬਹੁਤ ਸਖਤ ਹੋਇਆ ਵੇ। ਉਹਦੇ ਵਿੱਚ ਇਹ ਹੋਇਆ ਵੇ ਕਿ ਜਿਹੜੇ ਤੀਰ ਅੰਦਾਜ਼ ਸਨ ਦੇ ਸਿਕੰਦਰ ਆਜ਼ਮ ਦੇ ਉਹ ਬੜੇ ਤੇਜ਼ ਸਨ। ਉਹ ਸਾਰੀ ਚੰਗੀ ਚਾਲਾਂ 2 ਮਹੀਨੇ ਵਹਿੰਦੇ ਰਹੇ ਨੇ ਕਿ ਹਿਸਾਬ ਲਾਉਂਦੇ ਰਹੇ ਨੇ ਕਿ ਇਹਨੂੰ ਕਿਵੇਂ ਜ਼ੇਰ ਕਰਨਾ ਵੇ, ਕਦੀ ਅੱਗੇ ਫੌਜਾਂ ਨੂੰ ਕਰਦੇ ਨੇ ਕਦੀ ਪਿੱਛੇ ਕਰਦੇ ਸਨ। ਇਸ ਤਰ੍ਹਾਂ ਜਿਹੜਾ ਨਾ ਹਿਸਾਬ ਕਿਤਾਬ ਲਾਉਂਦੇ ਰਹੇ ਨੇ। ਜਦੋਂ ਉਹਨਾਂ ਪੂਰਾ ਹਿਸਾਬ ਲਾ ਲਿਆ ਨਾ ਕਿ ਰਾਜੇ ਪੁਲਿਸ ਨੂੰ ਜ਼ੇਰ ਕਿਵੇਂ ਕਰਨਾ ਵੇ, ਤੇ ਫਿਰ ਉਹਨਾਂ ਜੰਗ ਕੀਤੀ ਖੜੀ ਦੇ ਮੈਦਾਨ ਦੇ ਵਿੱਚ। ਜਿੱਥੇ ਅੱਜ ਕੱਲ ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਮਜ਼ਾਰ ਹੈ, ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ। ਬਿਲਕੁਲ ਹਾਂਜੀ ਜੀ। ਉੱਥੇ ਫਿਰ ਜਦੋਂ ਜੰਗ ਹੋਈ ਹੈ ਨਾ ਜੀ, ਉਦੋਂ ਫਿਰ ਜਿਹੜੇ ਨਾ ਜੀ ਉਹਨਾਂ ਨੇ ਜੋ ਤੀਰ ਬਰਸਾਏ ਨੇ ਤੇ ਜਿਹੜੇ ਜਨਰਲ ਰਾਜੇ ਪੁਲਿਸ ਦੇ ਹਾਥੀ ਉਹਨਾਂ ਦੀ ਸੁੰਡਾਂ ਦੇ ਉੱਤੇ ਤੀਰ ਵੱਜੇ ਨੇ। ਜਦੋਂ ਸੁੰਡ ਦੇ ਤੀਰ ਵੱਜੇ ਨਾ ਜੀ ਤੇ ਉਦੋਂ ਫਿਰ ਹਾਥੀ ਜਿਹੜਾ ਨਾ ਬੇਵਾਰਾ ਹੋ ਜਾਂਦਾ ਵੇ, ਉਹ ਫਿਰ ਆਪਣੇ ਫੌਜੀ ਵੀ ਨਹੀਂ ਛੱਡਦਾ। ਆਂਦੇ ਨੇ ਕਿ ਸੁਣ ਤੇ ਕੀੜੀ ਲੱਗ ਜਾਏ, ਲੜ ਜਾਏ ਨਾ, ਕੀੜੀ ਲੜ ਜਾਏ ਤੇ ਹਾਥੀ ਮਰ ਜਾਂਦਾ ਵੇ। ਹਾਥੀ ਸੁਣ ਤੇ ਕੀੜੀ ਲੜ ਜਾਏ ਤੇ ਹਾਥੀ ਮਰ ਜਾਂਦਾ ਤੇ ਉਹ ਫਿਰ ਤੀਰ ਵਰਸੇ ਨੇ। ਉਹ ਫਿਰ ਬਹੁਤੀ ਫੌਜ ਜਿਹੜੀ ਰਾਜਾ ਪੁਲਿਸ ਜਿਹੜੀ ਨਾ ਉਹ ਆਪਣੇ ਹਾਥੀਆਂ ਕੋਲ ਹੀ ਮਰ ਗਈ ਹੈ। ਅੱਛਾ, ਇਹ ਇੱਕ ਮੈਂ ਸਮਝਣਾ ਕਿ ਇੱਕ ਬੜੀ ਵੱਡੀ ਹਿਕਮਤ ਅਮਲੀ ਉਹਨਾਂ ਨੇ ਇਖਤਿਆਰ ਕੀਤੀ ਸਿਕੰਦਰ ਆਜ਼ਮ ਦੀ ਜਿਹੜੀ ਫੌਜ ਸੀ। ਜੀ ਮਲੀਆ ਮੇਟ ਹੋ ਗਿਆ, ਹਾਥੀ ਦੇ ਪੈਰਾਂ ਥੱਲੇ ਹੀ ਆ ਗਈ। ਹਾਂਜੀ। ਉਹ ਫਿਰ ਜਦੋਂ ਫਿਰ ਇਹ ਮਾਮਲਾ ਹੋਇਆ ਹੈ ਤੇ ਫਿਰ ਜਿਹੜੇ ਸੰਨਾ ਸਿਕੰਦਰ ਆਜ਼ਮ ਦੇ ਤੀਰ ਅੰਦਾਜ਼ ਉਹ ਫਿਰ ਉਹਨਾਂ ਦਾ ਹੌਸਲਾ ਵਧਿਆ। ਉਹਨਾਂ ਫਿਰ ਹੋਰ ਜ਼ਬਰਦਸਤ ਕਿਸਮ ਦੀ ਜਿਹੜੀ ਨਾ ਉਹਨਾਂ ਨੇ ਤੀਰ ਬਰਸਾਏ ਨੇ। ਫਿਰ ਇਹਦੋਂ ਵੀ ਤੀਰ ਬਰਸਾਏ ਗਏ ਨੇ। ਫਿਰ ਇਲਾਕਾ ਕੁਝ ਜਿਹੜਾ ਸੀ ਦਲਦਲੀ ਇਲਾਕਾ ਸੀ, ਕੁਝ ਸਿਕੰਦਰ ਆਜ਼ਮ ਦੀ ਫੌਜ ਜਿਹੜੀ ਵੀ ਦਲਦਲ ਚ ਮਿੱਟੀ ਜਿਹੜੀ ਸੀ ਨਾ ਉਹ ਦਰਿਆਈ ਜ਼ਮੀਨ ਸੀ, ਡੈਲਟਾਈ ਜ਼ਮੀਨ ਜਿਹੜੀ ਹੁੰਦੀ ਹੈ ਪੋਲੀ ਹੁੰਦੀ ਹੈ। ਉਹਦੇ ਵਿੱਚ ਜਾਨਵਰ ਜਦੋਂ ਗੁਜ਼ਰਦਾ ਨਾ ਤੇ ਉਹ ਬਹਿ ਜਾਂਦਾ ਵੇ, ਬਾਹਰ ਨਹੀਂ ਨਿਕਲਦਾ। ਉਹ ਦਲਦਲ ਨੁਮਾ ਜ਼ਮੀਨ ਹੁੰਦੀ ਨਾ, ਨਵੀਂ ਦਰਿਆ ਦੀ ਨਵੀਂ ਮਿੱਟੀ ਪਈ ਹੁੰਦੀ ਹੈ ਤੇ ਉਹਦੇ ਵਿੱਚ ਬੰਦਾ ਖੁੱਭ ਜਾਂਦਾ ਵੇ, ਜਾਨਵਰ ਖੁੱਭਿਆ ਜਾਂਦਾ, ਜਾਨਵਰ ਖੁੱਭ ਜਾਂਦਾ ਵੇ। ਤੇ ਉਹ ਫਿਰ ਜਾਨਵਰ ਨਾ ਉੱਥੇ ਖੁੱਭ ਗਏ ਨੇ। ਉੱਥੇ ਫਿਰ ਨੁਕਸਾਨ ਸਿਕੰਦਰ ਆਜ਼ਮ ਦਾ ਵੀ ਹੋਇਆ ਵੇ ਤੇ ਰਾਜੇ ਪੋਰਸ ਦਾ ਵੀ ਹੋਇਆ ਵੇ। ਕਾਫੀ ਦੋਵਾਂ ਪਾਸੇ ਨੁਕਸਾਨ ਹੋਇਆ ਵੇ। ਤੇ ਅਖੀਰ ਜਿਹੜਾ ਵੇ ਹੋਇਆ ਇਹ ਕਿ ਰਾਜੇ ਪੋਰਸ ਨੂੰ ਗ੍ਰਿਫਤਾਰ ਕਰਕੇ ਇਹਨਾਂ ਨਾਲ ਸਿਕੰਦਰ ਆਜ਼ਮ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਿੰਨੇ ਦਿਨ ਤੱਕ ਜੰਗ ਰਹੀ ਜੀ? ਇਹ ਜੰਗ ਤਕਰੀਬਨ 4 ਮਾਹ ਜਾਰੀ ਰਹੀ ਜੀ। ਓਹੋ, ਬੱਲੇ ਬੱਲੇ ਬੱਲੇ। ਮਤਲਬ ਰਾਜਾ ਪੋਰਸ ਨੇ ਬੜਾ ਟਫ ਟਾਈਮ ਦਿੱਤਾ। ਹਾਂਜੀ। ਉਹ ਫਿਰ ਜਨਾਬੇ ਅਲੀ ਔਰ ਰਾਜਾ ਪੋਰਸ ਨੂੰ ਇਹਨਾਂ ਨਾਲ ਪੇਸ਼ ਕੀਤਾ ਗਿਆ ਵੇ। ਜਦੋਂ ਦੂਸਰਾ ਮਾਰਕਾ ਜਦੋਂ ਹੋਇਆ ਵੇ ਜਲਾਲਪੁਰ ਸ਼ਰੀਫ, ਇੱਕ ਤੇ ਬਾਅਦ ਮਾਰਕਾ ਉੱਥੇ ਹੋ ਗਿਆ ਨਾ ਜੀ ਖੜੀ ਸ਼ਰੀਫ, ਦੂਸਰਾ ਫਿਰ ਮਾਰਕਾ ਹੋਇਆ ਵੇ ਜਲਾਲਪੁਰ ਸ਼ਰੀਫ, ਬਿਲਕੁਲ ਦਰਿਆ ਜੇਲਮ ਦੇ ਤੇ ਕਿਨਾਰੇ ਦੇ ਉੱਤੇ। ਜਲਾਲਪੁਰ ਸ਼ਰੀਫ ਜਲਾਲਪੁਰ ਜੱਟਾਂ ਹੋਰ, ਸ਼ਰੀਫ ਹੋਰ। ਜਲਾਲਪੁਰ ਸ਼ਰੀਫ ਜਿਹੜਾ ਵੇ ਬਿਲਕੁਲ ਕੋਸਤਾਨ ਨਮਕ ਦੇ ਨਾਲ ਹੈ ਬਿਲਕੁਲ। ਠੀਕ। ਤਕਰੀਬਨ ਜ਼ਿਲ੍ਹਾ ਜੇਲਮ ਬਣਦਾ ਜੀ ਤੇ ਤਹਿਸੀਲ ਪਿੰਡਾਂ ਦੇ ਖਾਮੀ ਨਾਲੇ ਸ਼ੁਰੂ ਹੋ ਜਾਂਦੀ ਹੈ ਇੱਥੋਂ। ਅੱਛਾ। ਤੇ ਜਲਾਲਪੁਰ ਜੱਟਾਂ ਡਿਸਟ੍ਰਿਕਟ ਗੁਜਰਾਤ ਚ ਜਾਂਦਾ। ਜੀ। ਅੱਛਾ ਜੀ, ਠੀਕ ਹੈ। ਜਲਾਲਪੁਰ ਸ਼ਰੀਫ ਦੂਸਰਾ ਮਾਰਕਾ ਜਦੋਂ ਹੋਇਆ ਵੇ ਉਹ ਉੱਥੇ ਹੀ ਫਿਰ ਜਿਹੜਾ ਨਾ ਜੀ ਰਾਜਾ ਪੋਰਸ ਨੂੰ ਪੇਸ਼ ਕੀਤਾ ਗਿਆ ਵੇ ਸਿਕੰਦਰ ਆਜ਼ਮ ਦੇ ਅੱਗੇ। 9 ਜ਼ਖਮ ਹੋਏ ਲੱਗੇ ਨੇ ਰਾਜਾ ਪੋਰਸ ਨੂੰ। ਉਹ 9 ਜ਼ਖਮ ਇੰਨੇ ਕੁ ਸਨ ਕਿ ਉਹਨਾਂ ਦੀ ਇੱਕੋ ਧਾਰ ਖੂਨ ਦੀ ਥੱਲੇ ਪੈ ਗਈ ਸੀ। ਅੱਛਾ। ਉਹ ਜਦੋਂ ਵੇਖਿਆ ਨਾ ਕਿ ਸਿਕੰਦਰ ਆਜ਼ਮ ਨੇ ਕਿ ਮੇਰਾ ਜਿਹੜਾ ਹਮਪੱਲਾ, ਮੇਰਾ ਮੁਕਾਬਲੇ ਵਾਲਾ ਮੇਰੇ ਸਾਹਮਣੇ ਵੇ, ਉਹਨੇ ਫਿਰ ਉਹਨੂੰ ਆਪਣੇ ਕੋਲ ਬਿਠਾ ਲਿਆ। ਬਿਠਾ ਕੇ ਉਹਦੀ ਸਾਰੀ ਤਮਾਰਦਾਰੀ ਕੀਤੀ, ਜ਼ਖਮਾਂ ਨੂੰ ਆਪ ਖੁਦ ਸਾਫ਼ ਕੀਤਾ ਵੇ ਸਿਕੰਦਰ ਆਜ਼ਮ ਨੇ। ਅੱਛਾ। ਹਾਂਜੀ। ਸਿਕੰਦਰ ਆਜ਼ਮ ਨੇ ਖੁਦ ਸਾਫ਼ ਕਰਕੇ ਆਪਣਾ ਕੁਰਸੀ ਦਿੱਤੀ, ਉੱਤੇ ਬਿਠਾਇਆ ਫਿਰ। ਹਾਂਜੀ। ਤੇ ਯੂਨਾਨੀ ਮੁਰਖੀਨ ਤੇ ਕਹਿੰਦੇ ਨੇ ਕਿ ਇਹ ਜਿਹੜਾ ਮੁਕਾਬਲਾ ਜਿਹੜਾ ਨਾ ਇਹ ਰਾਜੇ ਪੋਰਸ ਦਾ ਤੇ ਸਿਕੰਦਰ ਆਜ਼ਮ ਦਾ ਤਕਰੀਬਨ ਬਰਾਬਰ ਰਿਹਾ ਵੇ। ਠੀਕ ਹੈ। ਇਹ ਕਿਸੇ ਪਾਸੇ ਫੈਸਲਾ ਨਹੀਂ ਹੋ ਸਕਿਆ। ਅੱਛਾ। ਇਹ ਮੁਕਾਬਲਾ ਬਰਾਬਰ ਰਿਹਾ ਵੇ। ਇਹ ਸਿਕੰਦਰ ਆਜ਼ਮ ਵੀ ਤਾਰੀਖਦਾਨ ਨੇ ਉਹ ਲਿਖਦੇ ਨੇ। ਅੱਛਾ। ਯੂਨਾਨੀ ਮੁਰਖੀਨ ਲਿਖਦੇ ਨੇ। ਉਹਦੇ ਮੁਲਕ ਦੇ ਲੋਕ ਜਿਹੜੇ ਨੇ ਨਾ ਸਿਕੰਦਰ ਆਜ਼ਮ ਦੇ ਜਿਹੜੇ ਮੁਰਖੀਨ ਨੇ, ਯੂਨਾਨੀ ਮੁਰਖੀਨ ਪੂਰੀ ਦੁਨੀਆ ਤੇ ਮਸ਼ਹੂਰ ਨੇ। ਉਹਨੇ ਮੁਰਖੀਨ ਨੇ ਲਿਖਿਆ ਵੇ ਕਿ ਇਹ ਮੁਕਾਬਲਾ ਜਿਹੜਾ ਵੇ ਇਹ ਬਰਾਬਰ ਰਿਹਾ ਵੇ। ਅੱਛਾ। ਇਹ ਜੰਗ ਸਿਕੰਦਰ ਆਜ਼ਮ ਨੇ ਨਹੀਂ ਜਿੱਤੀ, ਨਾ ਰਾਜੇ ਪੋਰਸ ਨੇ ਜਿੱਤੀ ਹੈ।
ਹਾਂਜੀ ਜੀ ਜੀ ਤੇ ਉਹ ਫਿਰ ਤਮਾਰਦਾਰੀ ਕੀਤੀ ਹੈ, ਫਿਰ ਉਹਨੇ ਆਪਣਾ ਉਹਨੂੰ ਦੋਸਤ ਬਣਾ ਲਿਆ। ਫਿਰ ਸਿਕੰਦਰ ਆਜ਼ਮ ਜਾਣ ਲੱਗਾ ਇਹ ਏਰੀਆ ਫਿਰ ਰਾਜੇ ਪੁਲਿਸ ਨੂੰ ਸੌਂਪ ਗਿਆ। ਅੱਛਾ ਕਿ ਤੂੰ ਆਪਣੀ ਵਿਰਾਸਤ ਸਾਂਭ। ਇਹ ਤੂੰ ਸਾਂਭ, ਤੂੰ ਬਹਾਦਰ ਆਦਮੀ ਹੈ, ਹਾਂ। ਬਹਾਦਰ ਇਨਸਾਨ ਹੈ, ਤੂੰ ਪੰਜਾਬ ਦਾ ਇਸ ਏਰੀਆ ਦਾ ਹੀਰੋ ਹੈ। ਇਹ ਏਰੀਆ ਬਖਸ਼ ਗਿਆ। ਜਦੋਂ ਫਿਰ ਇਹ ਏਰੀਆ ਦੇ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਨਫ਼ਰਤ ਬੜੀ ਫੈਲੀ ਸੀ ਸਿਕੰਦਰ ਆਜ਼ਮ ਦੇ ਮੁਤਲਕ, ਤੇ ਫਿਰ ਉਹਦਾ ਇੱਕ ਮਾਰਕਾ ਪੰਜਾਬ ਦੇ ਇੱਕ ਹੋਰ ਏਰੀਆ ਦਾ ਸਰਦਾਰ ਸੀ, ਉਹਦੇ ਨਾਲ ਹੋ ਗਿਆ। ਫਿਰ ਅੱਛਾ ਉੱਥੇ ਫਿਰ ਜਿਹੜਾ ਨਾ ਜੀ ਉੱਥੇ ਫਿਰ ਬੜਾ ਸਖਤ ਮੁਕਾਬਲਾ ਹੋਇਆ, ਉੱਥੇ ਸਿਕੰਦਰ ਆਜ਼ਮ ਜਿਹੜਾ ਜ਼ਖਮੀ ਹੋ ਗਿਆ। ਅੱਛਾ ਜੋ ਜ਼ਖਮੀ ਹੋਇਆ ਨਾ, ਤੇ ਜ਼ਖਮੀ ਹੋਣ ਤੋਂ ਬਾਅਦ ਫਿਰ ਉਹਨੂੰ ਜਿਹੜਾ ਨਾ ਬੁਖਾਰ ਚੜ ਗਿਆ। ਬੁਖਾਰ ਚੜਿਆ ਵੇ ਤੇ ਉਹ ਫਿਰ ਵਾਪਸ ਚਲਾ ਗਿਆ ਆਹਿਸਤਾ ਆਹਿਸਤਾ ਪੜਾਓ ਕਰਦਾ ਫਿਰ ਬਸਰੇ ਪਹੁੰਚ ਗਿਆ ਜੀ। ਬਸਰਾ ਇਰਾਕ ਦਾ ਸ਼ਹਿਰ ਹੈ ਬਸਰਾ। ਠੀਕ ਜੀ ਜੀ ਬਸਰੇ ਜਾ ਕੇ ਫਿਰ ਜਿਹੜਾ ਨਾ ਜੀ ਇੱਕ ਬੁਖਾਰ ਦੀ ਸ਼ਿੱਦਤ ਬਹੁਤ ਜ਼ਿਆਦਾ ਸੀ, ਇੱਕ ਜ਼ਖਮਾਂ ਦੀ ਸ਼ਿੱਦਤ ਬਹੁਤ ਜ਼ਿਆਦਾ ਸੀ। ਉਹ ਜ਼ਖਮਾਂ ਤੇ ਬੁਖਾਰ ਦੀ ਤਾਬ ਨਾ ਲਾਉਂਦਿਆਂ ਜਿਹੜਾ ਨਾ ਦੁਨੀਆ ਤੋਂ ਚਲਾ ਗਿਆ। ਫਿਰ ਸਿਕੰਦਰ ਆਜ਼ਮ ਦਾ ਜਿਹੜਾ ਸੀ ਨਾ ਬਾਬ ਖਤਮ ਹੋ ਗਿਆ। ਮਤਲਬ ਉਹ ਪੰਜਾਬ ਦੇ ਸ਼ੇਰ ਜਵਾਨ ਦੇ ਤੀਰ ਲੱਗਣ ਦੀ ਵਜ੍ਹਾ ਨਾਲ ਹੀ ਸਿਕੰਦਰ ਆਜ਼ਮ ਜਿਹੜਾ ਮੌਤ ਦੇ ਮੂੰਹ ਚ ਗਿਆ। ਜਿਹਨੇ ਪੂਰੀ ਦੁਨੀਆ ਫਤਹ ਕੀਤੀ ਹੈ, ਉਹ ਪੰਜਾਬ ਦੇ ਸ਼ੇਰ ਜਵਾਨ ਕੋਲ ਹੀ ਮਰਿਆ ਵੇ। ਓਕੇ ਠੀਕ, ਵਾਹ ਜੀ ਵਾਹ। ਇਹ ਪੰਜਾਬ ਦੀ ਤਾਰੀਖ ਹੈ ਜੀ। ਪੰਜਾਬ ਸ਼ੇਰ ਦਿਲ ਜਵਾਨਾਂ ਦਾ ਇਲਾਕਾ ਹੈ ਜੀ। ਜੀ 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 ਹਾਂਜੀ ਆਏ ਤੇ ਬੜੇ ਬਾਦਸ਼ਾਹ ਹੈ ਹਾਂਜੀ। ਪੰਜਾਬ ਨੂੰ ਹਥਿਆਉਣ ਵਾਸਤੇ। ਜੀ 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 ਠੀਕ ਹੈ ਨਾ, ਲੇਕਿਨ ਇਹਨਾਂ ਪੰਜਾਬੀਆਂ ਨੇ ਮੈਂ ਕਹਿੰਦਾ ਆਖਰੀ ਦਮ ਤੱਕ ਜ਼ੋਰ ਲਾਇਆ ਜੀ। ਦਾ ਮੁਜ਼ਾਹਰਾ ਕੀਤਾ ਹਾਂਜੀ ਤੇ ਕਿਸੇ ਨੂੰ ਟਿਕਣ ਨਹੀਂ ਦਿੱਤਾ। ਟਿਕਣ ਨਹੀਂ ਦਿੱਤਾ। ਬਹੁਤ ਵਧੀਆ ਜੀ ਜੋ ਸਾਹਿਬ, ਕਮਾਲ ਕਰ ਦਿੱਤੀ ਜੀ ਤੁਸੀਂ। ਜਗ੍ਹਾ ਤੇ ਸਿਕੰਦਰ ਆਜ਼ਮ ਅਲੈਗਜ਼ੈਂਡਰ ਦੀ ਗ੍ਰੇਟ ਦੀ ਯੂਨਾਨ ਦੀ ਹਕੂਮਤ ਨੇ ਯਾਦਗਾਰ ਵੀ ਬਣਾਈ ਹੈ ਜਲਾਲਪੁਰ ਸ਼ਰੀਫ। ਅੱਛਾ ਹਾਂਜੀ ਉਹ ਅੱਜ ਵੀ ਮੌਜੂਦ? ਅੱਜ ਵੀ ਮੌਜੂਦ ਹੈ ਜੀ। ਮੈਂ ਗਿਆ ਸਾਂ ਤਕਰੀਬਨ ਸਨ 1998 ਦੇ ਵਿੱਚ ਜੀ। ਅੱਛਾ 1998 ਚ ਗਿਆ ਸਾਂ। ਉਸ ਤੋਂ ਬਾਅਦ ਫਿਰ ਮੈਂ 2004 ਦੇ ਵਿੱਚ ਜਾਂ 2003 ਚ ਗਿਆ ਵਾਂ ਤੇ ਮੈਂ ਯਾਦਗਾਰ ਵੇਖ ਕੇ ਆਇਆ ਜੀ। ਮੈਮੋਰੀਅਲ ਵਗੈਰਾ? ਹਾਂ ਮੈਮੋਰੀਅਲ ਵਗੈਰਾ ਉਹਨਾਂ ਜਨਾਬੇ ਲਈ ਬੜੀ ਪਿਆਰੀ ਯਾਦਗਾਰ ਬਣਾਈ ਯੂਨਾਨ ਦੀ ਹਕੂਮਤ ਨੇ ਜਲਾਲਪੁਰ ਸ਼ਰੀਫ ਜੀ, ਜਿੱਥੇ ਆਪਣਾ ਲੜਾਈ ਹੋਈ ਸੀ ਰਾਜਾ ਪੁਰਸ ਸੀ ਤੇ ਅਲੈਗਜ਼ੈਂਡਰ ਦੀ ਗ੍ਰੇਟ ਦੀ। ਜੀ ਜੀ ਤੇ ਉਹਨਾਂ ਸਿਕੰਦਰ ਆਜ਼ਮ ਦੀ ਯਾਦਗਾਰ ਬਣਾਈ ਹੈ, ਬੜੀ ਪਿਆਰੀ ਜੀ, ਵੇਖਣ ਵਾਲੀ ਜਗ੍ਹਾ ਜੀ। ਤੇ ਯੂਨਾਨ ਦੀ ਹਕੂਮਤ ਨੇ ਪੈਸਾ ਲਗਾਇਆ ਜੀ ਉੱਥੇ, ਤੇ ਸਾਡੀ ਹਕੂਮਤ ਨੇ ਵੀ ਪੈਸਾ ਲਗਾਇਆ ਜੀ, ਹਕੂਮਤ ਪਾਕਿਸਤਾਨ ਨੇ ਵੀ ਲਗਾਇਆ ਜੀ। ਤੇ ਬੜੀ ਪਿਆਰੀ ਜਗ੍ਹਾ ਬਣੀ ਹੈ ਜੀ। ਬਹੁਤ ਵਧੀਆ ਹੋ ਗਿਆ ਜੋ ਸਾਹਿਬ, ਬੜਾ ਮਜ਼ਾ ਆਇਆ ਤੁਹਾਡੀ ਆਪਣਾ ਗੁਫ਼ਤਗੂ ਸੁਣ ਕੇ। ਮਿਹਰਬਾਨੀ ਜੀ, ਸ਼ੁਕਰੀਆ ਜੀ। ਰਾਜਾ ਪੋਰਸ ਤੇ ਦੂਸਰਾ ਨਾਂ ਜੀ ਸਿਕੰਦਰ ਆਜ਼ਮ। ਜੀ ਜੀ ਇਹਨਾਂ ਦੋਵਾਂ ਦੇ ਵਿੱਚ ਮੁਕਾਬਲੇਬਾਜ਼ੀ ਹੋਈ, 2 ਮਾਰਕੇ ਹੋਏ। ਤੁਸੀਂ ਦੱਸਿਆ 4 ਮਾਹ ਤੱਕ ਲੜਾਈ ਜਾਰੀ ਰਹੀ ਤੇ ਅਸਲ ਵਿੱਚ ਮਾਤ ਸਿਕੰਦਰ ਆਜ਼ਮ ਨੂੰ ਪੂਰੀ ਦੁਨੀਆ ਫਤਹ ਕਰਦਾ ਤੇ ਆਇਆ। ਹਾਂਜੀ ਤੇ ਲੇਕਿਨ ਪੰਜਾਬ ਚਲੋ ਵਿੱਚ ਮਤਲਬ ਮੇਰੇ ਕਹਿਣ ਦਾ ਮਕਸਦ ਕਿ ਰਾਜੇ ਪੁਲਿਸ ਕੋ ਸ਼ਿਕਸਤ ਨਾ ਖਾਦੀ, ਲੇਕਿਨ ਖਾਦੀ ਦੇ ਪੰਜਾਬ ਦੇ ਕਿਸੇ ਸਰਦਾਰ ਕੋਲ ਸ਼ਿਕਸਤ ਖਾਦੀ ਤੋਂ ਜ਼ਖਮੀ ਹੋਇਆ। ਹਾਂ ਜੀ 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 ਰਾਜੇ ਪੁਲਿਸ ਨੇ ਮਜ਼ਾਮਤ ਪੂਰੀ ਕੀਤੀ ਹੈ। ਹਾਂ ਹਾਂ ਰਾਜੇ ਪੁਲਿਸ ਨੇ ਪੂਰੀ ਮਜ਼ਾਮਤ ਕੀਤੀ ਤੇ ਯੂਨਾਨੀ ਮੌਰਖੀਨ ਨੇ ਇਹ ਗੱਲ ਕਹੀ ਹੈ ਕਿ ਮੁਕਾਬਲਾ ਬਰਾਬਰ ਰਿਹਾ, ਜਿੱਤ ਕਿਸੇ ਦੀ ਨਹੀਂ ਹੋਈ। ਲੇਕਿਨ ਅਖੀਰ ਜਿੱਤ ਫਿਰ ਵੀ ਪੰਜਾਬੀਆਂ ਦੀ ਹੋਈ ਹੈ ਕਿ ਮੁਕਾਬਲਾ ਜਦੋਂ ਸਿਕੰਦਰ ਆਜ਼ਮ ਦਾ ਫਿਰ ਰਸਤੇ 'ਚ ਵਾਪਸੀ ਜਾਂਦਿਆਂ ਫਿਰ ਕਿਸੇ ਪੰਜਾਬੀ ਸਰਦਾਰ ਦੇ ਨਾਲ ਹੋਇਆ ਵੇ ਤਾਂ ਉਹਨੇ ਜ਼ਖਮੀ ਕਰ ਦਿੱਤਾ। ਫਿਰ ਤੇ ਜ਼ਖਮੀ ਹੋਇਆ ਤੇ 20 ਦਿਨਾਂ ਬਾਅਦ ਫਿਰ ਦੁਨੀਆ ਤੋਂ ਚਲਾ ਗਿਆ ਵੇ। ਬਿਲਕੁਲ ਠੀਕ। ਜ਼ਖਮ ਬਹੁਤ ਜ਼ਿਆਦਾ ਸੀ ਜਿਸਮ 'ਚ, ਇੱਕ ਬੁਖਾਰ ਹੋ ਗਿਆ ਤੇ ਬੱਸੇ ਜਾ ਕੇ ਫੌਤ ਹੋ ਗਿਆ। ਠੀਕ ਠੀਕ। ਤੇ ਰਾਜਾ ਪੋਰਸ ਦੇ ਬਾਰੇ ਤੇ ਫਿਰ ਉਹਨੇ ਇਹ ਵੀ ਕਿਹਾ ਨਾ, ਉਹਦੇ ਮੁਤਲਕ ਫਿਰ ਇਹ ਵੀ ਗੱਲ ਮਸ਼ਹੂਰ ਹੈ ਨਾ ਕਿ ਸਿਕੰਦਰ ਆਜ਼ਮ ਨੇ ਆਖਿਆ ਕਿ ਮੈਂ ਤੇ ਪੂਰੀ ਦੁਨੀਆ ਦਾ ਫਤਹ ਕੀਤੀ ਹੈ ਤੇ ਜਦੋਂ ਮੈਂ ਦੁਨੀਆ ਤੋਂ ਗਿਆ ਤੇ ਮੇਰੇ ਹੱਥ ਖਾਲੀ ਨੇ। ਹਾਂ ਲੇਕਿਨ ਮਕਸਦ ਕਹਿੰਦਾ ਕਿ ਦੁਨੀਆ ਨੂੰ ਵਿਖਾਉਣ ਵਾਸਤੇ ਕਿ ਜਿਹਨੇ ਪੂਰੀ ਦੁਨੀਆ ਫਤਹ ਕੀਤੀ ਸੀ ਉਹ ਵੀ ਦੁਨੀਆ ਤੋਂ ਖਾਲੀ ਗਿਆ ਵੇ। ਨਾਲ ਕਿਸੇ ਕੋਈ ਸ਼ੈ ਨਹੀਂ ਕਰਨੀ, ਨੇਕੀਆਂ ਹੀ ਕਰਨੀਆਂ ਨੇ। ਹਾਂਜੀ ਅੱਛਾ ਅਮਲ ਕਰਨਾ ਹੈ। ਅੱਛਾਈ ਕੀਤੀ ਜਿਹੜੀ ਨਾ ਉਹ ਤੁਹਾਡੇ ਕੰਮ ਨਹੀਂ ਹੈ, ਬੁਰਾਈ ਜਿਹੜੀ ਹੈ ਨਾ ਉਹ ਤੁਹਾਡੇ ਗਲੇ 'ਚ ਲਾਹਨਤ ਦਾ ਤੌਕ ਹੈ। ਜੀ 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 ਤਾਂ ਕਿ ਬਾਅਦ ਵਿੱਚ ਤੁਹਾਡੇ ਮਰਨ ਤੋਂ ਬਾਅਦ ਲੋਕ ਤੁਹਾਨੂੰ ਯਾਦ ਰੱਖ ਸਕਣ, ਹਾਂਜੀ ਤੁਹਾਡੇ ਉਸ ਅਮਲ ਨੂੰ, ਤੁਹਾਡੀ ਉਸ ਅੱਛਾਈ ਨੂੰ। ਹਾਂ ਬਿਲਕੁਲ ਠੀਕ। ਬੁਰਾਈ ਨੂੰ ਮੌਤ ਹੈ ਜੀ, ਅੱਛਾਈ ਨੂੰ ਮੌਤ ਨਹੀਂ, ਕੋਈ ਸ਼ੱਕ ਨਹੀਂ ਜੀ। ਠੀਕ ਹੈ ਚੋ ਸਾਹਿਬ ਜੀ, ਇਹਦੇ ਨਾਲ ਹੀ ਜਨਾਬ ਅਸੀਂ ਮਿਹਰਬਾਨੀ ਜੀ, ਅੱਜ ਦਾ ਜਿਹੜਾ ਸ਼ੁਕਰੀਆ ਜੀ, ਇੰਟਰਵਿਊ ਹੈ ਉਹਨੂੰ ਸ਼ੁਕਰੀਆ ਜੀ। ਵਾਈਂਡ ਅਪ ਕਰਨੇ ਆ। ਓਕੇ ਜੀ, ਅੱਲਾਹ ਹਾਫਿਜ਼।